ਦੇ ਵਿੱਚ ਜੋ ਹੋ ਰਿਹਾ ਵਾ ਘਾਣ ਲੋਕਾਂ ਦਾ, ਤਾਂ ਉਹਨਾਂ ਦੇ ਬਾਰੇ ਉਹਨਾਂ ਨੇ ਜਿਹੜਾ ਵਾ ਰਿਪੋਰਟ ਕੀਤੀ। ਇਹਦੇ ਵਿੱਚ ਯੂਐਸ ਦੀਆਂ ਰਿਪੋਰਟਸ ਨੇ, ਪਰ ਜਿਹੜੇ ਲੋਕ ਆ, ਉਹ ਇਹਨਾਂ ਚੀਜ਼ਾਂ ਨੂੰ ਲਗਾਤਾਰ ਜਿਹੜਾ ਵਾ ਉਹ ਦਰਕਿਨਾਰ ਕਰਦੇ ਰਹੇ, ਜਾਂ ਕਹਿ ਲਓ ਰਾਜ ਜੀ ਵਟਸਐਪ ਯੂਨੀਵਰਸਿਟੀ ਵਾਲੇ ਜਿਹੜੇ ਲੋਕ ਆ, ਖਾਸ ਕਰਕੇ ਉਹ ਲੋਕ ਜਿਹੜੇ ਸ਼ਾਮ ਨੂੰ ਡਿਬੇਟਾਂ ਹੁੰਦੀਆਂ ਵਾ, ਜੀ, ਜੀ। ਤੜਕੇ ਫਿਰ ਉਹਨਾਂ ਨੂੰ ਪੋਸਟ ਕਰਦੇ ਆ, ਸ਼ੇਅਰ ਕਰਦੇ ਆ। ਤਾਂ ਉਹਨਾਂ ਨੇ ਪਿੱਛੇ ਜੇ ਧਰਮ ਸੰਸਦ ਹੋ ਕੇ ਹਟੀ, ਹਿੰਦੂ ਮਹਾਪੰਚਾਇਤਾਂ ਹੋਈਆਂ, ਕਸ਼ਮੀਰ ਫਾਈਲਸ ਫਿਲਮ ਕੀ ਆ? ਕਸ਼ਮੀਰ ਫਾਈਲਸ ਫਿਲਮ ਸਿੱਧੀ ਮੁਸਲਮਾਨ ਭਾਈਚਾਰੇ ਨੂੰ ਟਾਰਗੇਟ ਕਰਦੀ ਆ। ਪਰ ਹੁਣ ਅੱਜ ਇਹਨਾਂ ਦੇ ਕੁਛ ਬੰਦੇ ਕਹਿ ਰਹੇ ਆ ਕਿ ਜੀ ਦੇਸ਼ ਦੇ ਵਿੱਚ ਐਂ ਮਾਹੌਲ ਖਰਾਬ ਹੋ ਗਿਆ, ਐਂ ਖਰਾਬ ਹੋ ਗਿਆ, ਉਹ ਹੋ ਗਿਆ। ਪਰ ਜਦੋਂ ਇਹੀ ਗੱਲਾਂ ਆਮਿਰ ਖਾਨ ਦੀ ਪਤਨੀ ਨੇ ਕਹੀਆਂ, ਤਾਂ ਉਹਨੂੰ ਕਹਿੰਦੇ ਜੀ ਤੂੰ ਪਾਕਿਸਤਾਨ ਚੱਲ ਜਾ, ਜਾਂ ਇੰਡੀ ਹਾਂ, ਨੇਸ਼ਨ ਆ। ਸਾਰੇ ਪਰਿਵਾਰ ਸੋ ਨੂੰ ਹੀ ਕਿਹਾ ਵੀ ਤੂੰ ਤੁਰ ਜਾਓ ਇੱਥੋਂ। ਹਾਂਜੀ। ਸੋ ਇਹ ਆ ਵੀ ਇਹ ਕਹਿੰਦੇ ਵੀ ਰਾਸ਼ਟਰਵਾਦ ਦਾ ਜਿਹੜਾ ਲਾਇਸੈਂਸ ਆ ਉਹ ਸਾਡੇ ਕੋਲੇ ਆ। ਹਾਲਾਂਕਿ ਇਸੇ ਪਾਰਟੀ ਦੀ ਇਸੇ ਸੋਚ ਵਾਲੇ ਬੰਦਿਆਂ ਨੇ ਜੰਗੇ ਆਜ਼ਾਦੀ ਦੇ ਵਿੱਚ ਕਿਹੋ ਜਿਹੇ ਗੁਣ ਖਿਲਾਏ ਆ, ਕਿਹੋ ਜਿਹੀ ਪਰਫਾਰਮੈਂਸ ਸੀਗੀ, ਜਾਂ ਕਿੱਥੇ ਖੜੇ ਸੀਗੇ, ਇਹ ਸਾਰਿਆਂ ਨੂੰ ਪਤਾ ਵਾ। ਪਰ ਇਹਦੇ ਵਿੱਚ ਇੱਕ ਹੋਰ ਚੀਜ਼ ਪ੍ਰਵੀਨ ਜੀ ਮੈਂ ਐਡ ਕਰਦਾ ਜਾਵਾਂ, ਰੀਸੈਂਟਲੀ ਨਾ ਇੱਕ ਹੁਣ ਨਵੀਂ ਆਡੀਓ ਵਾਇਰਲ ਹੋ ਰਹੀ ਆ। ਜੀ। ਇਹਨਾਂ ਦੀਆਂ ਹੀ ਜਿਹੜੇ ਕੁਛ ਸੰਸਥਾਵਾਂ ਵਾਲੇ ਜਿਹੜੇ ਆ, ਕੁਛ ਮਿਨਿਸਟਰ ਟਵਿੱਟਰ ਦੇ ਉੱਤੇ, ਟਵਿੱਟਰ ਸਪੇਸ ਦੇ ਤਹਿਤ, ਜਿੱਥੇ ਕਿ ਕੁਛ ਲੋਕ ਇਕੱਠੇ ਹੋ ਕੇ ਆਪੋ ਆਪਣੇ ਵਿਚਾਰ ਸਾਂਝੇ ਕਰਦੇ ਆ, ਕਹਿੰਦੇ ਆ ਵੀ ਅਸੀਂ ਉਹਨਾਂ ਨੂੰ ਤਾਂ ਹੁਣ ਪੂਰੀ ਤਰ੍ਹਾਂ ਟਾਰਗੇਟ ਕੀਤਾ, ਸਾਡਾ ਨੈਕਸਟ ਟਾਰਗੇਟ ਆ ਸਿੱਖ। ਅਸੀਂ ਉਹਨਾਂ ਦੀ ਜਿਹੜੀ ਵੱਖਰੀ ਆਈਡੈਂਟਿਟੀ ਵਾਲਾ ਮੁੱਦਾ ਆ, ਉਸ ਦੇ ਉੱਤੇ ਕਾਬੂ ਪਾਉਣਾ ਆ। ਕਹਿੰਦੇ ਵੀ ਅਸੀਂ ਪੜ੍ਹ ਕੇ ਪ੍ਰੋਪੇਗੈਂਡਾ ਕਰਕੇ ਇਹਨਾਂ ਨੂੰ ਜਿਹੜੇ ਵੱਖਰੇ ਹੋਣ ਦੀ ਜਿਹੜੀ ਗੱਲ ਆ, ਉਸ ਦੇ ਉਲਟ ਜਿਹੜਾ ਆ ਆਪਾਂ ਬਿਆਨ ਕਰਨਾ ਆ। ਕਹਿੰਦਾ ਇਹ ਹੋ ਜਾਣਾ ਆ, ਆਪਾਂ ਕਰੀਏ ਤੇ ਸਾਰੇ ਜਾਣੇ ਪੜ੍ਹੀਏ ਤੇ ਇਹ ਸਾਰੀਆਂ ਚੀਜ਼ਾਂ ਕਰੀਏ, ਇਹਨਾਂ ਦੇ ਹੀ ਲਿਟਰੇਚਰ ਨੂੰ ਪੜ੍ਹ ਕੇ ਇਹਨਾਂ ਦੇ ਹੀ ਉਲਟ ਜਿਹੜਾ ਆ ਉਹ ਆਪਾਂ ਵਰਤਣਾ ਹੈ। ਸੋ ਇਹ ਹੁਣ ਤੁਸੀਂ ਦੇਖੋ 1000 ਤੋਂ ਵੱਧ ਬੰਦੇ ਨੇ ਉਸ ਟਵਿੱਟਰ ਸਪੇਸ ਦੇ ਵਿੱਚ ਹਿੱਸਾ ਲਿਆ, ਜਿਨ੍ਹਾਂ ਦੇ ਵਿੱਚੋਂ ਕਿਸ ਤਰੀਕੇ ਦੇ ਨਾਲ ਭਾਰਤੀ ਸਟੇਟ, ਕਿਉਂਕਿ ਉਹਦੇ ਵਿੱਚ ਮਿਨਿਸਟਰ ਸ਼ਾਮਲ ਸੀਗੇ, ਕੁਛ ਅਜਿਹੇ ਲੋਕ ਜਿਹੜੇ ਉਹ ਸ਼ਾਮਲ ਸੀਗੇ, ਉਹ ਇਦਾਂ ਦੀ ਜਿਹੜੀ ਬਿਆਨਬਾਜ਼ੀ ਜਿਹੜੀ ਉੱਥੇ ਕਰ ਰਹੇ, ਸ਼ਰੇਆਮ ਕਰ ਰਹੇ ਆ, ਕੋਈ ਡਰ ਨਹੀਂ, ਕੋਈ ਭੈ ਨਹੀਂ, ਕੋਈ ਖੌਫ ਨਹੀਂ। ਹੁਣ ਤੁਸੀਂ ਦੇਖੋ ਜਿਹੜਾ ਪ੍ਰੋਫਿਟ ਮੁਹੰਮਦ ਹੁਣਾਂ ਦੇ ਖਿਲਾਫ ਜੋ ਨੂਪੁਰ ਸ਼ਰਮਾ, ਨਵੀਨ ਜਿੰਦਲ, ਇਦਾਂ ਦੇ ਬੰਦਿਆਂ ਨੇ ਜੋ ਵਰਤਿਆ ਆ, ਬੋਲਿਆ ਆ। ਹੁਣ ਨਵੀਨ ਜਿੰਦਲ ਨੇ ਟਵਿੱਟਰ ਤੇ ਵਾਪਸੀ ਕੀਤੀ ਆ ਤੇ ਆਉਂਦੇ ਕਿਹਾ ਜੀ ਜੈ ਸ਼੍ਰੀ ਰਾਮ। ਚਲੋ ਠੀਕ ਆ, ਉਹ ਆਪਣਾ ਨਾਰਾ ਲਾਵੇ, ਇਸ ਦੇ ਵਿੱਚ ਜਿਹੜਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਆ, ਉਹ ਆਪਣਾ ਕਰ ਸਕਦਾ ਆ। ਪਰ ਬਾਕੀ ਧਰਮਾਂ ਦੇ ਇਸ਼ਟਾਂ ਦੇ ਖਿਲਾਫ ਇਸ ਤਰੀਕੇ ਦੇ ਨਾਲ ਬੋਲਣਾ, ਇਸ ਤਰੀਕੇ ਦੇ ਨਾਲ 8 ਸਾਲ ਲਗਾਤਾਰ ਜ਼ਹਿਰ ਉਗਲਦੇ ਰਹਿਣਾ, ਉਸ ਦਾ ਖਮਿਆਜ਼ਾ ਕਿਤੇ ਨਾ ਕਿਤੇ ਤੇ ਭੁਗਤਣਾ ਹੀ ਪੈਣਾ ਸੀ। ਭਾਜਪਾ ਵਾਲੇ ਕਹਿੰਦੇ ਫਰਿੰਜ ਐਲੀਮੈਂਟ ਹੁੰਦਾ ਜਿਹੜੇ ਬਹੁਤ ਘੱਟ ਹੁੰਦੇ ਆ, ਕਿਤੇ ਕਿਤੇ ਕੋਈ ਟਾਵਾਂ ਉਦਾਂ ਦੀ ਵਿਚਾਰ ਰੱਖਦਾ ਹੋਵੇ। ਪਰ ਮੈਨੂੰ ਤੇ ਲੱਗਦਾ ਵੀ ਹੁਣ ਉੱਥੇ ਸਹੀ ਜਿਹੜੇ ਵਿਚਾਰ ਰੱਖਣ ਵਾਲੇ ਉਹ ਫਰਿੰਜ ਹੋ ਗਏ ਆ, ਵੀ ਉਹ ਹੈ ਹੀ ਬਹੁਤ ਘੱਟ ਰਹਿ ਗਏ ਆ। ਬਹੁਤੇ ਲੋਕਾਂ ਦਾ ਵਿਚਾਰ ਹੀ ਉਹਨਾਂ ਨੇ ਇਸ ਤਰੀਕੇ ਦਾ ਜਿਹੜਾ ਉਹ ਬਣਾ ਦਿੱਤਾ ਹੈ, ਜਿਸ ਤਰੀਕੇ ਨਾਲ ਮਨਾਂ ਦੇ ਵਿੱਚ ਅੱਗ, ਨਫ਼ਰਤ ਇਹਨਾਂ ਨੇ ਪੈਦਾ ਕੀਤੀ ਆ। ਪ੍ਰਾਈਮ ਟਾਈਮ ਦੇ ਉੱਤੇ ਇਹੀ ਡਿਬੇਟ ਹਰ ਵਾਰੀ, ਇਹੀ ਕੁਛ ਜਿਹੜਾ ਉਹ ਚੱਲਦਾ ਆ ਰਿਹਾ ਆ, ਉਸ ਨੇ ਲੋਕਾਂ 'ਚ ਇੰਨੀ ਕੁ ਨਫ਼ਰਤ ਪੈਦਾ ਕਰ ਦਿੱਤੀ ਆ। ਇੰਨੀ ਭੱਦੀ ਸ਼ਬਦਾਵਲੀ ਵਰਤਣ ਤੋਂ ਬਾਵਜੂਦ ਵੀ ਪ੍ਰਵੀਨ ਜੀ ਉਹਦੀ ਸਪੋਰਟ 'ਚ ਲੋਕ ਖੜੇ ਨੇ। ਉਹ ਕਹਿੰਦੇ ਵੀ ਅਰਬ ਮੁਲਕਾਂ ਦਾ, ਉਹਨਾਂ ਦੇ ਲੋਕਾਂ ਦਾ, ਉਹਨਾਂ ਦੀਆਂ ਚੀਜ਼ਾਂ ਦਾ ਬਾਈਕਾਟ ਕਰੋ, ਇਨਸਟੈਡ ਆਫ ਸੇਇੰਗ ਵੀ ਤੂੰ ਭਾਈ ਗਲਤ ਕਿਹਾ ਆ। ਹਾਂਜੀ, ਬਿਲਕੁਲ। ਜਦੋਂ ਤੁਸੀਂ ਕਿਸੇ ਦਾ ਕਸੂਰ ਕੱਢਣ ਦੀ ਬਜਾਏ ਉਸ ਕਸੂਰ ਨੂੰ ਸਗੋਂ ਜਸਟੀਫਾਈ ਕਰਦੇ ਆ, ਤਾਂ ਤੁਸੀਂ ਸਮੱਸਿਆ ਤੇ ਨਹੀਂ ਪਹੁੰਚ ਸਕਦੇ, ਤੁਸੀਂ ਸਮੱਸਿਆ ਦੀ ਜੜ ਤੇ ਨਹੀਂ ਪਹੁੰਚ ਸਕੋਗੇ। ਸਗੋਂ ਤੁਸੀਂ ਉਸ ਸਮੱਸਿਆ ਦੀ ਜੜ ਲੱਭਣ ਦੀ ਬਜਾਏ ਉਹਨੂੰ ਉਲਟਾ ਹੋਰ ਵਧਾ ਰਹੇ ਹੋ। ਅੱਜ ਇਹਨਾਂ ਦੇ ਚਰਚਾਵੇਂ ਵੀ ਆ। ਵਾਇਰ ਨੇ ਇੱਕ ਰਿਪੋਰਟ ਪਾਈ ਹੈ, ਦੀ ਵਾਇਰ ਹਿੰਦੀ ਤੇ ਜੇਕਰ ਤੁਸੀਂ ਜਾਓਗੇ ਤਾਂ ਜੀ। ਉੱਥੇ ਇੱਕ ਰਿਪੋਰਟ ਆ, ਉਸ ਰਿਪੋਰਟ ਬਾਰੇ ਵੀ ਗੱਲਬਾਤ ਕਰਾਂਗੇ। 1-2 ਰਿਪੋਰਟਾਂ ਹੋਰ ਆ ਜਿਨ੍ਹਾਂ ਤੇ ਚਰਚਾ ਕਰਨੀ ਆ, ਪਰ ਆਪਣੇ ਨਾਲ ਰਾਜ ਜੀ ਜੁੜੇ ਹੋਏ ਨੇ, ਸਾਡੇ ਕੁਝ ਕਾਲਰ ਵੀ, ਤੇ ਉਹਨਾਂ ਦੀ ਰਾਏ ਵੀ ਇਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਕਰਦੇ ਆ। ਗੁਰਜੀਤ ਸਿੰਘ ਭੰਡਾਲ ਜੀ ਆਪਣੀ ਜਿਹੜੀ ਗੱਲ ਆ ਉਹ ਰੱਖਣੀ ਚਾਹੁੰਦੇ ਨੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਔਨ 에ਅਰ ਹੋ ਗੁਰਜੀਤ ਜੀ। ਹਾਂਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਦੋਨਾਂ ਭਰਾਵਾਂ ਨੂੰ ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਹਾਂਜੀ, ਮੈਂ ਗੁਰਜੀਤ ਸਿੰਘ ਭੰਡਾਲ ਬੋਲਦਾ। ਮੈਂ ਖਬਰ ਸੁਣੀ ਸੀ, ਬਹੁਤ ਗਲਤ ਤਰੀਕੇ ਦੇ ਨਾਲ ਮੁਹੰਮਦ ਸਾਹਿਬ ਦਾ ਵੀ ਜਿੱਦਾਂ ਗਲਤ ਬੋਲਿਆ। ਇਸ ਕਿਸੇ ਵੀ ਧਰਮ ਦੇ ਖਿਲਾਫ ਤੁਸੀਂ ਬੋਲਣ ਲੱਗੇ ਦੇਖਣਾ ਚਾਹੀਦਾ ਵੀ ਇਹ ਉਹਨਾਂ ਦਾ ਇਸ਼ਟ ਆ, ਉਹਨਾਂ ਦਾ ਗੁਰੂ ਆ।
ਸਭ ਤੋਂ ਵੱਡਾ ਮੁਸਲਮਾਨਾਂ ਦਾ ਮੈਂ ਬਹਿਰੀਨ ਦੇ ਵਿੱਚ 35 ਸਾਲ ਰਿਹਾ, ਬਹੁਤ ਇੱਜ਼ਤ ਕਰਦੇ ਸਾਡੇ ਲੋਕਾਂ ਦੀ ਉਹ। ਹਾਂਜੀ, ਤੇ ਸਾਡੇ ਗੁਰੂ ਨਾਨਕ ਸਾਹਿਬ ਬਹੁਤ ਇੱਜ਼ਤ ਕਰਦੇ ਆ, ਸਾਰੇ ਧਰਮਾਂ ਦੀ ਇੱਜ਼ਤ ਕਰਦੇ ਆ, ਪਰ ਸਾਨੂੰ ਹਰ ਇੱਕ ਧਰਮ ਦੀ, ਕਿਸੇ ਦੇ ਧਰਮ ਦੇ ਵਿੱਚ ਕੋਈ ਵੀ ਦਖਲਅੰਦਾਜ਼ੀ ਨਹੀਂ ਚਾਹੀਦੀ ਜੀ। ਅਸੀਂ ਇੰਨਾ ਕੀ ਕਹਿਣਾ ਚਾਹੁੰਦੇ ਹਾਂ ਵੀ ਜਿਹਨੇ ਵੀ ਕੀਤਾ ਉਹਨਾਂ ਤੇ FIR ਦਰਜ ਹੋਣੀ ਚਾਹੀਦੀ, ਉਹਨਾਂ ਨੂੰ ਖਾਲੀ ਉੱਥੋਂ ਕੱਢਣਾ ਨਹੀਂ ਚਾਹੀਦਾ, ਉਹਨਾਂ ਤੇ ਕੇਸ ਬਣਨੇ ਚਾਹੀਦੇ। ਜੀ ਜੀ ਜੀ, ਥੈਂਕ ਯੂ ਜੀ, ਮਿਹਰਬਾਨੀ। ਬਹੁਤ ਬਹੁਤ ਮਿਹਰਬਾਨੀ। ਸੋ ਪ੍ਰਵੀਨ ਜੀ, ਜਦ ਇਹ ਮਸਲਾ ਇੱਥੇ ਉੱਭਰਿਆ, ਆਲਟ ਨਿਊਜ਼ ਇੱਕ ਸੰਸਥਾ ਉੱਥੇ ਚੱਲਦੀ ਆ ਜਿਹੜੇ ਕਿ ਅਜਿਹੇ ਲੋਕਾਂ ਦੇ ਦੁਆਰਾ IT ਸੈੱਲ ਜਿਹੜਾ ਭਾਜਪਾ ਦਾ ਆ ਨਾ, ਉਹਨਾਂ ਦੇ ਝੂਠਾਂ ਦਾ ਪਰਦਾਫਾਸ਼ ਕਰਦਾ ਆ ਰਿਹਾ ਹੈ ਮੁੰਡਾ ਮੁਹੰਮਦ ਜ਼ੁਬੇਰ ਕਰਕੇ ਆ, ਉਹ ਤੇ ਉਹਦੇ ਜਿਹੜੇ ਉਹ ਸਾਥੀ ਆ। ਉਸ ਨੂੰ ਵਿਚਾਰੇ ਨੂੰ ਦੇਖੋ, ਇੰਨਾ ਚਿਰ ਜਿਹੜਾ ਉਹ ਚੱਲਦਾ, ਉਹਨੇ ਜਦ ਇਹ ਮਸਲਾ ਜਿਹੜਾ ਚੱਕਿਆ ਤਾਂ ਹੁਣ ਕਹਿੰਦੇ ਆ ਵੀ ਉਸ ਨੂੰ ਜਿਹੜਾ ਉਹ ਅੰਦਰ ਕਰੋ, ਉਸ ਨੂੰ ਬਾਹਰ ਕੱਢੋ, ਉਸ ਨੂੰ ਉਹਦੇ ਨਾਲ ਏਦਾਂ ਕਰ ਦੋ, ਉਹਦੇ ਨਾਲ ਓਦਾਂ ਕਰ ਦੋ, ਜਦ ਕਿ ਉਸਨੇ ਤਾਂ ਸਿਰਫ ਸੱਚਾਈ ਜਿਹੜੀ ਉਹ ਬਿਆਨ ਕੀਤੀ, ਉਸਨੇ ਤਾਂ ਉਹ ਚੀਜ਼ ਜਿਹੜੀ ਉਹ ਦੱਸੀ ਹੈਗੀ ਆ। ਉਹ ਅੱਜ ਨਹੀਂ, ਕਿੰਨੀ ਵਾਰੀ ਉਸਨੇ ਇਦਾਂ ਦੇ ਝੂਠੇ ਪ੍ਰਚਾਰ ਦਾ, WhatsApp ਯੂਨੀਵਰਸਿਟੀ ਦਾ, ਇਦਾਂ ਲੱਗਦਾ ਵੀ ਉਹ ਕੱਲਾ ਹੀ ਆ ਵਿਚਾਰਾ ਉੱਥੇ ਲੱਗਾ, ਜਿਹੜਾ ਪ੍ਰਚਾਰ ਕਰਨ ਦੇ ਵਿੱਚ ਲੱਗਾ ਆ ਵੀ ਭਾਈ ਇਹ ਝੂਠ ਬਹੁਤ ਜਿਹੜਾ ਉਹ ਫੈਲਾ ਰਹੇ ਆ। ਬਹੁਤ ਸਾਰੀਆਂ ਫੇਕ ਟਵੀਟਸ, ਕੁਛ ਵੀ ਮੂੰਹ ਚੱਕ ਕੇ ਇੱਧਰੋਂ ਆ ਜਾਣਾ, ਉੱਧਰੋਂ ਆ ਜਾਣਾ, ਇਦਾਂ ਦੀਆਂ ਚਰਚਾਵਾਂ ਜਿਹੜੀਆਂ ਉੱਥੇ ਚੱਲ ਰਹੀਆਂ। ਇਹ ਇਹਨਾਂ ਚੀਜ਼ਾਂ ਦੇ, ਇਹਨਾਂ ਦੇ ਲੋਕਾਂ ਦੇ ਦੁਆਰਾ ਬੇਲਗਾਮ ਬੋਲੀ ਗਈ ਗੱਲਾਂ ਦੇ ਕਰਕੇ ਹੀ ਆ ਜਿਹੜਾ ਤੁਸੀਂ ਮੌਬ ਲਿੰਚਿੰਗ ਦੀ ਗੱਲ ਕੀਤੀ ਆ, ਵੀ ਕਿਸ ਤਰੀਕੇ ਦੇ ਨਾਲ ਆਪਾਂ ਨੂੰ ਕਿੰਨੇ ਕੋਈ ਭੁੱਲਦੇ ਥੋੜੀ ਆ। ਪਹਿਲੂ ਖਾਨ ਹੋ ਗਏ, ਹੋਰ ਕਿੰਨੇ ਜਿਹੜੇ ਸੀਗੇ ਜਿਨ੍ਹਾਂ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ ਗਿਆ ਪ੍ਰਵੀਨ ਜੀ। ਇਸ ਜਿਹੜੇ ਕਥਿਤ ਦੋਸ਼ ਦੇ ਅਧੀਨ ਵੀ ਇਹਦੇ ਕੋਲ ਗਾਂ ਦਾ ਮਾਸ ਹੋ ਸਕਦਾ, ਜਦ ਕਿ ਉਹ ਚੀਜ਼ ਨਿਕਲੀ ਵੀ ਨਹੀਂ। ਇਹਨਾਂ ਦੇ ਆਪਣੇ ਜਿਹੜੇ ਭਾਜਪਾ ਵਾਲੇ ਆ ਜਾਂ ਬਹੁਤ ਸਾਰੇ ਜਿਹੜੇ ਹਿੰਦੂ ਬਿਜ਼ਨਸਮੈਨ ਨੇ, ਉਹ ਤਾਂ ਐਕਸਪੋਰਟ ਇੰਪੋਰਟ ਦਾ ਉਹਨਾਂ ਦਾ ਕੰਮ, ਬੀਫ ਦਾ, ਉਹਨਾਂ ਨੂੰ ਕੋਈ ਉਹ ਸਵਾਲ ਨਹੀਂ ਉਹਨਾਂ ਨੇ ਚੱਕਣਾ। ਤੇ ਦੂਜੇ ਲੋਕ ਜਿਹੜੇ ਹੱਡ ਮਿਹਨਤ ਦੀ ਕਮਾਈ ਕਰਦੇ ਆ, ਉਹ ਇਹ ਕੰਮ ਕਰਦੇ ਆ, ਉਹਨਾਂ ਨੂੰ ਕੁੱਟ-ਕੁੱਟ ਕੇ ਜਿਹੜਾ ਇਹਨਾਂ ਨੇ ਮਾਰੀ ਜਾਣਾ। ਫਿਰ ਇਹ ਮਸਲਾ ਇੱਥੋਂ ਤੱਕ ਪਹੁੰਚ ਗਿਆ, ਜ਼ਹਿਰ ਉਗਲਦਾ ਇਹਨਾਂ ਨੇ ਬੇਹੁੱਦਾ ਜਿਹੜੀਆਂ ਗੱਲਾਂ ਉਹ ਪ੍ਰੋਫਿਟ ਮੁਹੰਮਦ ਉਹਨਾਂ ਦੇ ਖਿਲਾਫ ਜਿਹੜੀਆਂ ਉਹ ਕੀਤੀਆਂ, ਤੇ ਉਸ ਦਾ ਖਾਮਿਆਜ਼ਾ ਜਿਹੜਾ ਉਹ ਭੁਗਤਣਾ ਪੈ ਰਿਹਾ ਆ। ਇਸ ਟਾਈਮ ਵੀਡੀਓਜ਼, ਗੱਲਾਂ, ਇਹ ਰਿਪੋਰਟਸ ਆ ਰਹੀਆਂ ਆ ਵੀ ਮੁਸਲਿਮ ਮੁਲਕਾਂ ਦੇ ਵਿੱਚ ਰਹਿ ਰਹੇ ਜਿੰਨੇ ਵੀ ਭਾਰਤੀ ਆ, ਉਹਨਾਂ ਦਾ ਜੀਵਨ ਇਸ ਲਈ ਖਤਰੇ 'ਚ ਆ ਵੀ ਉਹਨਾਂ ਨੂੰ ਨੌਕਰੀ ਤੋਂ ਕੱਢਿਆ ਜਾ ਸਕਦਾ। ਇੱਕ ਸ਼ੇਖ ਨੇ ਆਲਰੇਡੀ ਐਲਾਨ ਕਰ ਦਿੱਤਾ ਵੀ ਜਿਹੜੇ ਸੈਂਕੜੇ ਹਜ਼ਾਰਾਂ ਲੋਕ ਉਸ ਦੇ ਅਧੀਨ ਕੰਮ ਕਰਦੇ ਜਿਹੜੇ ਭਾਰਤੀ ਮੂਲ ਦੇ ਆ, ਉਹਨਾਂ ਸਾਰਿਆਂ ਨੂੰ ਬਾਹਰ ਦਾ ਰਸਤਾ ਕਹਿੰਦਾ ਉਹਨਾਂ ਨੂੰ ਵਾਪਸ ਦੇਤੇ ਆ ਪਾਸਪੋਰਟ, ਵੀ ਜਾਓ ਘਰੋਂ ਘਰੀ ਚੜੋ, ਜਿਹੜੀ ਬੱਸ 'ਚ ਜਿਹੜਾ ਚੜਨਾ ਤੇ ਜਾਓ ਉੱਥੇ ਵਾਪਸ। ਸੋ ਇਹਦਾ ਖਾਮਿਆਜ਼ਾ ਬਾਹਰ ਬੈਠੇ ਹੋਰ ਲੋਕਾਂ ਨੂੰ ਵੀ ਜਿਹੜਾ ਭੁਗਤਣਾ ਪੈ ਰਿਹਾ ਹੈਗਾ ਆ। ਹਾਂਜੀ ਬਿਲਕੁਲ। ਇੱਥੇ ਤੁਹਾਨੂੰ ਇੱਕ ਪੁਰਾਣਾ ਕਿੱਸਾ ਦੱਸਦਾ ਵਾਂ। ਲੰਘੇ ਦਸੰਬਰ ਮਹੀਨੇ ਦੀ ਗੱਲ ਆ, ਸ਼ਾਇਦ 19-20 ਦਸੰਬਰ ਦੇ ਲਾਗੇ-ਛਾਗੇ। ਜੀ। ਉਦੋਂ ਇੱਕ ਧਰਮ ਸੰਸਦ ਹੋਈ ਸੀ ਇੰਡੀਆ ਦੇ ਵਿੱਚ, ਤੇ ਉਸ ਧਰਮ ਸੰਸਦ ਦਾ ਨੂਪਰ ਸ਼ਰਮਾ ਤੇ ਨਵੀਨ ਕੁਮਾਰ ਜਿੰਦਲ ਦੇ ਬਿਆਨ ਦੇ ਵਿੱਚ ਕੋਈ ਬਹੁਤਾ ਫਰਕ ਨਹੀਂ ਹੈ। ਉਦੋਂ ਧਰਮ ਸੰਸਦ ਦੇ ਵਿੱਚ ਮੁਸਲਮਾਨਾਂ ਦੇ ਖਿਲਾਫ ਖੁੱਲ ਕੇ ਉਹਨਾਂ ਦਾ ਕਤਲੇਆਮ ਕਰਨ ਦੀਆਂ ਗੱਲਾਂ, ਉਹਨਾਂ ਨੂੰ ਦੇਸ਼ ਦੇ ਵਿੱਚੋਂ ਕੱਢਣ ਦੀਆਂ ਗੱਲਾਂ, ਹਿੰਦੂ ਰਾਸ਼ਟਰ ਬਣਾਉਣ ਦੀਆਂ ਗੱਲਾਂ ਖੁੱਲ ਕੇ ਹੋਈਆਂ ਸਨ। ਕੀ ਮੋਦੀ ਤੇ ਅਮਿਤ ਸ਼ਾਹ ਦੀ ਜਾਂ ਮੋਹਨ ਭਾਗਵਤ ਨੂੰ ਉਦੋਂ ਨਹੀਂ ਸੀ ਪਤਾ ਲੱਗਦਾ ਵੀ ਅੱਜ ਦੇਸ਼ ਦੇ ਵਿੱਚ ਇੰਨਾ ਕੁਛ ਜ਼ਹਿਰ ਜਿਹੜਾ ਵਾ ਉਹ ਫਿਰਕੂ ਜ਼ਹਿਰ ਘੋਲਿਆ ਜਾ ਰਿਹਾ ਵਾ, ਇਹਨਾਂ ਨੂੰ ਰੋਕ ਲਾਈ ਜਾਵੇ ਜਾਂ ਇਹਨਾਂ ਨੂੰ ਠੱਲ ਪਾਈ ਜਾਵੇ? ਨਹੀਂ। ਉਸ ਤੋਂ ਬਾਅਦ ਤੁਸੀਂ ਇੱਕ ਵੀ ਕਾਰਵਾਈ ਦਿਖਾ ਦਿਓ। ਅੱਜ ਇਹ ਕਹਿੰਦੇ ਵੀ 38 ਬੰਦੇ ਅਸੀਂ ਜਿਹੜੇ ਆ ਉਹਨਾਂ ਦੇ ਪਿਛਲੇ 5200 ਸਟੇਟਮੈਂਟਾਂ ਕੱਢੀਆਂ ਵਾ। ਤੁਸੀਂ ਦੇਖੋ ਵੀ ਸਵਾਮੀ ਗਿਰੀਰਾਜ ਆ ਜਾਂ ਇਹਨਾਂ ਦੀ ਨਿਤਿਆਨੰਦ ਆ ਜਾਂ ਇਹਨਾਂ ਦੇ ਹੋਰ ਕਿੰਨੇ ਬੁਲਾਰੇ ਆ ਭਾਜਪਾ ਦੇ। ਇੱਕ ਤਾਂ ਬੀਬੀ ਨੇ ਸਟੇਟਮੈਂਟ ਇੱਥੋਂ ਵੀ ਦਿੱਤੀ ਸੀ ਵੀ ਇਸ ਦੇਸ਼ ਦੇ ਵਿੱਚ ਹੁਣ ਅਸੀਂ ਕਾਂਗਰਸ ਮੁਕਤ ਭਾਰਤ ਕਰ ਹੀ ਦਿੱਤਾ, ਮੁਸਲਮਾਨ ਮੁਕਤ ਭਾਰਤ ਕਰਨਾ ਵਾ। ਦੇਖ ਲਓ ਤੁਸੀਂ ਇੱਥੋਂ ਤੱਕ ਵੀ ਜਿਹੜੀ ਇਹਨਾਂ ਦੇ ਬੁਲਾਰਿਆਂ ਨੇ ਮਤਲਬ ਸਟੇਟਮੈਂਟਾਂ ਜਿਹੜੀਆਂ ਵਾ ਦਿੱਤੀਆਂ ਵਾ। ਤੇ ਅਸਲ ਦੇ ਵਿੱਚ ਹੋਰ ਵੀ ਤੁਹਾਨੂੰ ਮੈਂ ਦੱਸਦਾ ਵਾਂ ਇੱਕ ਸਾਧਵੀ ਅੰਨਪੂਰਨ ਹੈ, ਉਹ ਅਲੀਗੜ੍ਹ ਦੀ ਰਹਿਣ ਵਾਲੀ ਹੈ ਤੇ ਪੂਜਾ ਸ਼ਕਨ ਪਾਂਡੇ ਦੇ ਨਾਮ ਦੇ ਨਾਲ ਉਹ ਜਿਹੜੀ ਹੈ ਚਰਚਿਤ ਆ। ਤੇ ਇਹਨੇ ਕੀ ਕੀਤਾ, ਨਕਲੀ ਪਿਸਤੌਲ ਲੈ ਕੇ ਨਾ ਤੇ ਗਾਂਧੀ ਜੀ ਦੀ ਤਸਵੀਰ ਜਿਹੜੀ ਜਿਹਨਾਂ ਨੂੰ ਮਹਾਤਮਾ ਗਾਂਧੀ ਕਿਹਾ ਜਾਂਦਾ, ਉੱਥੇ ਜਿਹੜਾ ਵਾ ਇਹਨੇ ਲਾ ਕੇ ਤੇ ਉਹਦਾ ਪਟਾਕਾ ਪਾਤਾ ਤੇ ਉਹਦੇ ਚੋਂ ਗੁਬਾਰਾ ਫਟ ਗਿਆ ਤੇ ਗਾਂਧੀ ਦੀ ਤਸਵੀਰ ਚੋਂ ਖੂਨ ਜਿਹੜਾ ਨਿਕਲਣ ਲੱਗ ਪਿਆ। ਦੇਖੋ ਮਹਾਤਮਾ ਗਾਂਧੀ ਨੂੰ ਆਪਾਂ ਕਿਸ ਤਰੀਕੇ ਨਾਲ ਯਾਦ ਕਰਦੇ ਹਾਂ, ਉਹ ਇੱਕ ਡਿਫਰੈਂਟ ਬਹਿਸ ਹੋ ਸਕਦੀ ਆ, ਪਰ
ਜਿਹੜੇ ਇਹਨਾਂ ਦੇ ਪਾਰਟੀ ਦੇ ਬੁਲਾਰੇ ਸੀਗੇ, ਇਹ ਆਪ ਹੀ ਕਹਿੰਦੇ ਵੀ ਉਹ ਰਾਸ਼ਟਰ ਬਾਪੂ ਆ, ਮਹਾਤਮਾ ਗਾਂਧੀ। ਹੂੰ, ਹੂੰ, ਠੀਕ ਹੈ, ਆਪ ਹੀ ਉਹਦੀਆਂ ਤਸਵੀਰਾਂ ਦੇ ਨਾਲ ਗੁਬਾਰੇ ਬੰਨ੍ਹ ਕੇ ਤੇ ਗੁਬਾਰੇ 'ਚ ਮਾਰ ਕੇ ਗੋਲੀ, ਕਹਿੰਦੇ ਜੀ ਵਾਹ ਵਾਹ ਮਹਾਤਮਾ ਗਾਂਧੀ ਮਾਰਤਾ ਖੂਨ ਨਿਕਲਿਆ ਆ। ਹੂੰ, ਹੁਣ ਹੂੰ, ਇਹਨਾਂ ਦੀ ਸਭ ਤੋਂ ਵੱਡੀ 605 ਪਤਾ ਕੀ ਹੈ ਰਾਜ ਜੀ? ਉਹ ਇਹ ਹੈ ਵੀ ਨਾ ਤਾਂ ਇਹ ਨੱਥੂ ਰਾਮ ਗੌਡਸੇ ਨੂੰ ਛੱਡ ਸਕਦੇ ਆ ਹੂੰ, 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 ਆਈਡੀਓਲੋਜੀ ਵਾਈਜ਼, ਤੇ ਦੂਜੇ ਪਾਸੇ ਨਾ ਇਹ ਮਹਾਤਮਾ ਗਾਂਧੀ ਨੂੰ, ਜਦੋਂ 2 ਅਕਤੂਬਰ ਆਉਂਦਾ ਉਦੋਂ ਜਯੰਤੀ ਵਾਲੇ ਪਾਸੇ ਹੋ ਜਾਂਦੇ ਆ, ਤੇ ਫਿਰ ਅੱਧੇ ਆਰਐਸਐਸ ਵਾਲੇ ਜਿਹੜਾ ਨੱਥੂ ਰਾਮ ਗੌਡਸੇ ਨੂੰ ਸੈਲੀਬ੍ਰੇਟ ਕਰਨ ਲੱਗ ਪੈਂਦੇ। ਉਹ ਕਹਿੰਦੇ ਵੀ ਗੌਡਸੇ ਜਿਹੜਾ ਉਹ ਆਰਐਸਐਸ ਦਾ ਬੰਦਾ ਸੀਗਾ। ਹੁਣ ਗੌਡਸੇ ਨੇ ਮਹਾਤਮਾ ਗਾਂਧੀ ਦਾ ਕਤਲ ਕੀਤਾ ਵਾ। ਸਭ ਤੋਂ ਵੱਡੀ 605 ਇਹ ਆ, ਪਰ ਇਹਨਾਂ ਨੇ ਦੇਸ਼ ਦੇ ਵਿੱਚ ਫਿਰਕੂ ਜ਼ਹਿਰਾਂ ਘੋਲਣ ਵਾਲੀ ਕੋਈ ਕਸਰ ਨਹੀਂ ਛੱਡੀ। ਅੱਜ ਬੇਸ਼ੱਕ ਜੋ ਮਰਜ਼ੀ ਆਖੀ ਜਾਣ, 25 ਮੁਲਕਾਂ ਦਾ ਦਬਾਅ ਛੋਟਾ ਨਹੀਂ ਹੈ। ਨਹੀਂ ਮਿਲੀਅਨ ਜਿਹੜੇ ਰੁਪਈਏ ਆ, ਉਹ ਸਾਨੂੰ ਅਰਬ ਮੁਲਕਾਂ ਦੇ ਵਿੱਚੋਂ ਵਪਾਰ ਦੇ ਨਾਲ, ਜਾਂ ਉੱਥੇ ਸਾਡੀ ਜਿਹੜੀ ਲੇਬਰ ਕਲਾਸ ਆ, ਉਹ ਸਾਨੂੰ ਉੱਥੋਂ ਭੇਜਦੀ ਹੈ। ਸਾਡੇ ਉੱਥੇ ਜਿਹੜੇ ਭਰਾ ਜਾਂਦੇ ਆ ਪ੍ਰਵਾਸੀ, ਮਜ਼ਦੂਰੀ ਕਰਨ ਜਾਂਦੇ ਆ, ਤਾਂ ਉਹ ਇੰਜੈਕਟ ਕਰਦੇ ਆ ਸਾਡੀ ਇਕਨੋਮੀ ਨੂੰ। ਤਾਂ ਇਹਨਾਂ ਨੂੰ ਇਹ ਸਮਝਣਾ ਚਾਹੀਦਾ ਵੀ ਇਕੱਲਾ ਮੋਦੀ ਤੇ ਅਮਿਤ ਸ਼ਾਹ ਦੇ ਆਲੇ ਦੁਆਲੇ ਨਹੀਂ ਵਰਲਡ ਘੁੰਮਦਾ, ਵਰਲਡ ਹੋਰ ਬਹੁਤ ਤਰੀਕਿਆਂ ਨਾਲ ਘੁੰਮਦਾ। ਆਪਣੇ ਨਾਲ ਰਣਜੀਤ ਸਿੰਘ ਨੇ ਜੁੜੇ ਹੋਏ ਰਾਜ ਜੀ, ਜੀ ਉਹਨਾਂ ਦੀ ਰਾਏ ਨੂੰ ਸ਼ਾਮਲ ਕਰਦੇ ਆ, ਤੇ ਫਿਰ ਇਸੇ ਤਰ੍ਹਾਂ ਗੱਲਬਾਤ ਨੂੰ ਜਿਹੜਾ ਉਹ ਅੱਗੇ ਤੋਰਦੇ ਜਾਵਾਂਗੇ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਯਾਰੋ। ਸਤਿ ਸ਼੍ਰੀ ਅਕਾਲ ਵੀਰ ਜੀ, ਹੋਰ ਠੀਕ ਠਾਕ ਹੋ ਜੀ? ਜੀ ਠੀਕ ਆ। ਹਾਂਜੀ ਜੀ, ਮੈਂ ਇਸੇ ਗੱਲ ਤੇ ਮਤਲਬ ਸਾਰਾ ਦਿਨ ਟਵਿੱਟਰ ਤੇ ਹੋਰ ਸਪੇਸ ਦੇ ਵਿੱਚ ਚੱਲਦੇ ਰਹਿੰਦਾ, ਸਾਰਾ ਦਿਨ ਨਾ ਇਹਨਾਂ ਦੀਆਂ ਗੱਲਾਂ ਦਾ ਇਹ ਸਾਰਾ ਕੁਝ ਦੇਖਦੇ ਰਹੀਦਾ ਜੀ। ਕਿੱਦਾਂ ਉਹ ਆ। ਬਹੁਤ ਵਾਰ ਨਾ ਏਦਾਂ ਹੁੰਦਾ ਕਿ ਮਤਲਬ ਜੋ ਹੁਣ ਬਾਹਮਣਵਾਦੀ ਜੋ ਮਤਲਬ ਅਨਪੜ੍ਹ ਲੋਕ ਨੇ ਹਨਾ, ਹਾਂਜੀ। ਘੱਟ ਪੜ੍ਹੇ ਲਿਖੇ ਨੇ ਜਾਂ ਰੂਰਲ ਏਰੀਆ ਦੇ ਵਿੱਚ ਰਹਿੰਦੇ ਆ, ਉਹਨਾਂ ਦੀ ਮਤਲਬ ਮੈਂਟੈਲਿਟੀ ਦੇ ਉੱਪਰ ਇੱਕ ਤਰਸ ਆਉਂਦਾ ਹੈ ਕਿ ਇਹ ਕਿਸ ਤਰ੍ਹਾਂ ਇੱਕ ਸਾਜ਼ਿਸ਼ ਦਾ ਸ਼ਿਕਾਰ ਹੁੰਦੇ ਰਹੇ ਨੇ। ਜੀ ਜੀ। ਮਤਲਬ ਕਿੰਨੀ ਛੇਤੀ ਉਹਨਾਂ ਨੂੰ ਜੋ ਮਰਜ਼ੀ ਝੂਠ ਉਹਨਾਂ ਨੂੰ ਪੇਸ਼ ਕਰਦੀ ਹੈ ਸਰਕਾਰ, ਉਹੀ ਚੀਜ਼ ਦੇ ਉੱਪਰ ਉਹ ਅਮਲ ਕਰਕੇ ਦੂਜੇ ਨੂੰ ਮਾਰਨ ਤੱਕ ਦਾ ਉਹ ਕਰ ਲੈਂਦੇ ਆ ਕਿ ਇਹਨੂੰ ਮਾਰਨਾ ਹੈ ਦੂਜੇ ਨੂੰ। ਪਹਿਲਾਂ ਤੱਕ ਆਜ਼ਾਦੀ ਤੋਂ ਪਹਿਲਾਂ ਜਿਹੜੀ ਬੀਜੇਪੀ ਪਾਰਟੀ, ਜਿਹੜੀ ਆਜ਼ਾਦੀ ਘੁਲਾਟੀਆਂ ਦਾ ਹੋਰ ਜਿਨ੍ਹਾਂ ਨੇ ਕੁਰਬਾਨੀਆਂ ਦਿੱਤੀਆਂ, ਜਾਂ ਜੋ ਆਜ਼ਾਦੀ ਦੇ ਖਿਲਾਫ, ਆਜ਼ਾਦੀ ਦੇ ਲਈ ਜੋ ਵੀ ਸੰਘਰਸ਼ ਚੱਲ ਰਿਹਾ ਸੀ, ਉਹਦਾ ਵਿਰੋਧ ਕਰਦੀ ਸੀ, ਉਹੀ ਪਾਰਟੀ ਹੁਣ ਇੰਡੀਆ ਦੀ ਹਮਦਰਦ ਬਣੀ ਹੋਈ ਆ। ਸੋ ਮਤਲਬ ਇੱਕ ਮੈਂਟੈਲਿਟੀ, ਬ੍ਰੇਨ ਵਾਸ਼ ਇੰਨਾ ਵੀ ਮਤਲਬ ਬੰਦਾ, ਇੱਕ ਬੰਦੇ ਦੀ ਇੱਕ ਪਰਸਨਲ ਮਤਲਬ ਜਿਹਦਾ ਸੈਂਸ ਹੁੰਦੀ ਆ ਨਾ ਜੀ, ਕਿ ਕਾਮਨ ਸੈਂਸ ਹੁੰਦੀ ਹੈ, ਇਹ ਚੀਜ਼ ਵੀ ਹਾਂਜੀ ਵੀ ਇਹ ਚੀਜ਼ ਹੋ ਨਹੀਂ ਸਕਦੀ, ਜਾਂ ਇਹ ਬੰਦਾ ਪਹਿਲਾਂ ਏਦਾਂ ਸੀ ਤੇ ਹੁਣ ਏਦਾਂ ਕਿੱਦਾਂ ਹੋ ਗਿਆ। ਮਤਲਬ ਇੱਕ ਕੰਪੇਅਰ ਕਰਨ ਦੀ ਇਹਨਾਂ ਦੀ ਸਮਰੱਥਾ ਹੀ ਖਤਮ ਹੋ ਗਈ ਕਿ ਅਸੀਂ ਕਿਸ ਤਰ੍ਹਾਂ ਇਹ ਜਾਲ ਦੇ ਵਿੱਚ ਫਸ ਕੇ ਦੂਜੇ ਬੰਦੇ ਨੂੰ ਮਾਰਨ ਤੱਕ ਚਲੇ ਜਾਂਦੇ ਆ। ਉਹੀ ਕਾਂਗਰਸੀ, ਜਿਹੜੀ ਕਾਂਗਰਸ ਇਹਨਾਂ ਨੂੰ 84 ਤੱਕ ਇਹਨਾਂ ਨੂੰ ਲੱਗਦੀ ਸੀ ਕਿ ਸਾਡੀ ਮਾਤਾ ਹੈ ਇੰਦਰਾ ਗਾਂਧੀ, ਉਹੀ ਹੁਣ ਕਾਂਗਰਸ ਹੁਣ ਉਸੇ ਕਾਂਗਰਸ ਦੇ ਖਿਲਾਫ ਹੋ ਕੇ ਹੁਣ ਮੋਦੀ ਨੂੰ ਸਪੋਰਟ ਕਰ ਰਹੇ ਨੇ। ਸਮਝ ਤੋਂ ਬਾਹਰ ਹੈ ਕਿ ਇਸ ਤਰ੍ਹਾਂ ਕਿੱਦਾਂ ਇੱਕ ਕਮਿਊਨਿਟੀ ਇੰਨੀ ਮਤਲਬ ਹੋ ਸਕਦੀ ਹੈ, ਉਹ ਮੈਂਟਲੀ ਵੀਕ ਹੋ ਸਕਦੀ ਹੈ ਇੰਨੀ। ਜੀ 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 ਥੈਂਕ ਯੂ ਥੈਂਕ ਯੂ ਰਣਜੀਤ ਜੀ। ਬ੍ਰੇਨ ਵਾਸ਼ ਦਾ ਜਿਹੜਾ ਪ੍ਰਵੀਨ ਜੀ ਦਾਇਰਾ ਹੈ ਨਾ, ਉਹ ਬਹੁਤ ਵੱਡਾ। ਕੋਈ ਵੀ ਕਦੋਂ ਵੀ ਕਿਸੇ ਵੀ ਤਰੀਕੇ ਦੇ ਨਾਲ ਬ੍ਰੇਨ ਵਾਸ਼ ਹੋ ਸਕਦਾ। ਪਰ ਜਿਹੜੀ ਇਹਨਾਂ ਨੇ ਗੱਲ ਆਖੀ ਆ, ਇਹਦੇ ਵਿੱਚ ਸਭ ਤੋਂ ਅਫਸੋਸ ਵਾਲੀ ਗੱਲ ਪ੍ਰਵੀਨ ਜੀ ਇਹ ਆਉਂਦੀ ਆ ਵੀ ਜਿਹੜੇ ਪੜ੍ਹੇ ਲਿਖੇ ਵੱਡੇ ਅਹੁਦਿਆਂ ਤੇ ਆ, ਚੰਗੇ, ਉਹਨਾਂ ਨੂੰ ਦੁਨੀਆ ਭਰ ਦੀ ਵੀ ਸਮਝ ਹੁੰਦੀ ਆ, ਉਹ ਵੀ ਇੱਦਾਂ ਦੀਆਂ ਗੱਲਾਂ ਕਰਨ ਲੱਗ ਜਾਂਦੇ ਆ। ਜਦੋਂ ਤੁਹਾਡਾ ਪੜ੍ਹਿਆ ਲਿਖਿਆ ਤਬਕਾ ਵੀ ਇੱਦਾਂ ਦੀਆਂ ਗੱਲਾਂ, ਇੱਦਾਂ ਦੇ ਬ੍ਰੇਨ ਵਾਸ਼ ਦੇ ਵਿੱਚ ਆ ਜਾਵੇ, ਫਿਰ ਸਮਝੋ ਵੀ ਬਹੁਤ ਕੁਛ ਗੜਬੜ ਹੋ ਚੁੱਕਾ ਆ। ਤੁਸੀਂ ਦਿਹਾਤੀ ਪੇਂਡੂ ਲੋਕਾਂ ਨੂੰ ਤਾਂ ਕਹਿ ਸਕਦੇ ਆ ਵੀ ਯਾਰ ਇਹ ਗੱਲਾਂ 'ਚ ਆ ਗਏ, ਵਰਗਲਾ ਲਿਆ, ਇਹਨਾਂ ਨੂੰ ਸਮਝ ਨਹੀਂ, ਇਹਨਾਂ ਨੂੰ ਪਤਾ ਨਹੀਂ ਲੱਗਾ ਵੀ ਉਹਨਾਂ ਨੇ ਗੱਲਾਂ 'ਚ ਲਾ ਲਿਆ। ਪਰ ਪੜ੍ਹਿਆ ਲਿਖਿਆ ਬੰਦਾ ਜਦੋਂ ਏਦਾਂ ਦੀ ਗੱਲ ਕਰਦਾ, ਹਿੰਦੂ ਹਿਰਦੇ ਸਮਰਾਟ ਜਿਹੜਾ ਉਸਨੂੰ ਬਣਾ ਕੇ ਮੋਦੀ ਨੂੰ ਪੇਸ਼ ਕੀਤਾ ਜਾਂਦਾ ਵੀ ਖੌਰੇ ਹਿੰਦੂਆਂ ਦੇ ਨਾਲ ਕਿੰਨੀ ਕੁ ਦੁਰਗਤੀ ਜਿਹੜੀ ਪਿਛਲੇ ਕਈ ਸਾਲਾਂ ਤੋਂ ਉੱਥੇ ਜਿਹੜੀ ਆ ਉਹ ਹੋ ਰਹੀ ਹੋਵੇ। ਸੋ ਇਹ ਇੱਕ ਚਿੰਤਾਜਨਕ ਜਿਹੜਾ ਸਬੱਬ ਹੈ ਇਸ ਟਾਈਮ ਉੱਥੇ ਚੱਲ ਰਿਹਾ ਆ। ਸੋ ਆਈ ਥਿੰਕ ਸਮਾਂ ਰਹਿੰਦੇ ਹੋਏ ਨਹੀਂ ਇਹ ਸਮਝੇ, ਅੱਜ ਤਾਂ ਇਹ ਜਿਹੜੇ 25 ਮੁਲਕਾਂ ਦੀ ਇਹਨਾਂ ਨੂੰ ਅੱਖ ਦੇਖਣੀ ਪੈ ਰਹੀ ਆ, ਕੌੜੀ ਅੱਖ ਦੇਖਣੀ ਪੈ ਰਹੀ ਆ। ਇੱਕ ਸਥਿਤੀ ਹੋਰ ਤੋਂ ਹੋਰ ਬਦ ਤੋਂ ਬੱਤਰ ਵੀ ਜਿਹੜੀ ਉਹ ਹੋ ਸਕਦੀ ਆ। ਸੋ ਦੇਖੋ ਅੱਗੇ ਕੀ ਬਣਦਾ ਹੈਗਾ ਆ। ਪਰ ਅਜਿਹੇ ਲੋਕਾਂ ਨੂੰ ਬਗੈਰ ਲਗਾਮ ਤੋਂ ਚੱਲਣ ਦਾ ਹੀ ਨਤੀਜਾ ਅੱਜ ਆਪਾਂ ਇੱਥੇ ਦੇਖ ਰਹੇ ਹਾਂ। ਹਾਂਜੀ ਬਿਲਕੁਲ, ਇਹ ਤਾਂ ਜਿਹੜੇ ਲੋਕ ਆ ਨਾ ਜਿਨ੍ਹਾਂ ਦੀ ਤੁਸੀਂ ਗੱਲ ਕਰਦੇ ਹੋ, ਇਹ ਤਾਂ ਇਹੋ ਜਿਹੇ ਆ ਵੀ ਜਦੋਂ ਕਿਸਾਨ ਅੰਦੋਲਨ ਚੱਲ ਰਿਹਾ ਸੀਗਾ, ਤੇ ਇੱਕ ਕੁੜੀ ਨੇ ਟੂਲ ਕਿਟ ਸਾਂਝੀ ਕਰਤੀ ਸੀ, ਵਾਤਾਵਰਨ ਕਾਰਕੁਨ ਰਵੀ ਦਿਸ਼ਾ ਰਵੀ ਨੇ, ਬਿਲਕੁਲ। ਤੇ ਉਹਦੀ ਉਮਰ ਸੀਗੀ ਮਹਿਜ਼ 20 ਸਾਲ। ਹੂੰ। ਠੀਕ ਆ, ਹੁਣ ਇਹਨਾਂ ਨੂੰ ਮਤਲਬ ਬ੍ਰੇਨ ਵਾਸ਼ਡ ਹੋਏ ਲੋਕਾਂ ਨੂੰ ਇਹ ਨਹੀਂ ਪਤਾ ਵੀ ਵਾਤਾਵਰਨ ਕਾਰਕੁਨ ਕੌਣ ਹੁੰਦੇ ਆ। ਵਾਤਾਵਰਨ ਕਾਰਕੁਨ ਉਹ ਹੁੰਦੇ ਜਿਹੜੇ ਆਮ ਲੋਕਾਂ ਨਾਲੋਂ ਥੋੜਾ ਜਿਹਾ ਜ਼ਿਆਦਾ ਸੰਜੀਦਾ ਲੋਕਾਂ ਦੀ ਕੈਟਾਗਰੀ ਦੇ ਵਿੱਚ ਆਉਂਦੇ ਆ।
ਔਰ 20 ਸਾਲਾਂ ਦੀ ਕੁੜੀ ਨੂੰ ਇਹਨਾਂ ਨੇ ਇੰਨੀਆਂ ਧਮਕੀਆਂ ਦਿੱਤੀਆਂ, ਇਹਨਾਂ ਦੇ ਆਈਟੀ ਸੈੱਲਾਂ ਨੇ ਟਵਿੱਟਰ ਤੋਂ, ਹੋਰ ਕਾਸੇ ਤੋਂ, ਕਿ ਹਾਂ ਟੂਲ ਕਿੱਟ ਤੁਸੀਂ ਸਾਂਝੀ ਕਿਉਂ ਕੀਤੀ। ਜਦ ਕਿ ਬਾਅਦ ਦੇ ਵਿੱਚ ਪੁਲਿਸ ਜਾਂਚ ਦੇ ਵਿੱਚ ਪਤਾ ਲੱਗਿਆ ਵੀ ਟੂਲ ਕਿੱਟ ਕੀ ਹੁੰਦੀ ਹੈ। ਪਹਿਲਾਂ ਤਾਂ ਦੇਖੋ ਬ੍ਰੇਨ ਵਾਸ਼ ਦੀ ਜਿਹੜੀ ਸਟੇਜ ਆ ਉਹ ਇਹੋ ਜਿਹੀ ਆ ਵੀ ਟੂਲ ਕਿੱਟ ਤੇ ਨਾਂ ਤੇ ਬੀਜੇਪੀ ਦੇ ਇੱਕ ਬੰਦੇ ਨੇ ਰੌਲਾ ਪਾਤਾ, ਟੂਲ ਕਿੱਟ ਟੂਲ ਕਿੱਟ ਟੂਲ ਕਿੱਟ ਟੂਲ ਕਿੱਟ, ਇਹੀ ਵਾਇਰਲ ਕਰਤਾ। ਪਰ ਟੈਕਨੀਕਲੀ ਜਾਣਾ ਨਹੀਂਗਾ ਵੀ ਟੂਲ ਕਿੱਟ ਕੀ ਆ। ਤੇ ਉਹਨੂੰ ਗ੍ਰਿਫਤਾਰ ਇਸ ਤਰੀਕੇ ਨਾਲ ਕੀਤਾ ਗਿਆ ਜਿਵੇਂ ਉਹਨੇ ਵਿਚਾਰੀ ਨੇ ਤਾਜ ਹਮਲੇ ਦੇ ਵਿੱਚ ਜਿਹੜਾ ਹੋਇਆ ਸੀ ਮੁੰਬਈ ਦੇ ਵਿੱਚ, ਉਹਦੇ ਵਿੱਚ ਜਿਵੇਂ ਅਜਮਲ ਕਸਾਬ ਨੂੰ ਨਹੀਂ ਗ੍ਰਿਫਤਾਰ ਕੀਤਾ ਗਿਆ, ਇਸ ਤਰੀਕੇ ਨਾਲ। ਤੇ 20 ਸਾਲਾਂ ਦੀ 22 ਸਾਲਾਂ ਦੀ ਉਹ ਕੁੜੀ ਸੀਗੀ। ਮਾਨਸਿਕਤਾ ਤੁਸੀਂ ਇੱਥੋਂ ਅੰਦਾਜ਼ਾ ਲਾ ਸਕਦੇ ਹੋ। ਮਾਨਸਿਕਤਾ ਦਾ ਜਨਾਜ਼ਾ ਨਿਕਲੇ ਹੋਏ ਦੀ ਉਦਾਹਰਣ ਇੱਕ ਮੈਂ ਹੋਰ ਤੁਹਾਨੂੰ ਦਿੰਦਾ। ਗੋਂਡਾ ਉੱਤਰ ਪ੍ਰਦੇਸ਼ ਤੋਂ ਇਹ ਖਬਰ ਆ ਰਹੀ ਹੈ, ਹੁਣ ਕੁਝ ਘੰਟੇ ਪਹਿਲਾਂ ਦੀ ਹੋਈ, ਸ਼ਾਇਦ ਕੱਲ ਦੀ ਹੋਈ ਹੈ ਨਾ। ਜੀ। ਉੱਥੇ ਇੱਕ ਬੰਦੇ ਨੇ ਜਿਹੜਾ ਯੂਪੀ 'ਚ ਰਹਿਣ ਵਾਲਾ ਸੀ, ਉੱਥੋਂ ਕੁਝ ਮੁਸਲਿਮ ਗੁਜ਼ਰ ਰਹੇ ਸੀਗੇ, ਮੇ ਵੀ ਉਸ ਪਿੰਡ ਦੇ ਸੀ ਜਾਂ ਆਲੇ ਦੁਆਲੇ ਜਿਹੜੇ ਉਹ ਸੀਗੇ। ਉਸ ਮੁੰਡੇ ਨੇ ਉਹਨਾਂ ਨੂੰ ਰੋਕ ਕੇ ਉਹਨਾਂ ਦੀ ਆਈਡੈਂਟੀਟੀ ਪੁੱਛੀ, ਕਿਉਂਕਿ ਉਹ ਮੁਸਲਿਮ ਸੀ, ਸਿਰ ਤੇ ਟੋਪੀ ਪਾਈ ਹੋਈ ਸੀ ਉਹਨਾਂ ਦੇ, ਉਸ ਤੇ ਕਰਕੇ ਉਹਨਾਂ ਦੀ ਆਈਡੈਂਟੀਟੀ ਬਾਰੇ ਪੁੱਛ ਰਿਹਾ ਆ। ਤੇ ਉਸ ਤੋਂ ਬਾਅਦ 'ਚ ਕਹਿ ਰਿਹਾ ਵੀ ਤੁਸੀਂ ਸਾਰੇ ਹੀ ਅੱਤਵਾਦੀ ਹੋ ਜੀ। ਸੋ ਇੱਦਾਂ ਦਾ ਜਿਹੜਾ ਜ਼ਹਿਰ ਆ ਹਰ ਇੱਕ ਪਿੰਡ ਤੱਕ, ਹਰ ਇੱਕ ਲੈਵਲ ਤੱਕ ਜਿਹੜਾ ਆ ਇਹ ਭਾਜਪਾ ਦੇ ਬੋਲਣ ਵਾਲਿਆਂ ਨੇ ਪਹੁੰਚਾ ਦਿੱਤਾ ਆ। ਹੁਣ ਦੂਜੇ ਮਾਈਨੋਰਟੀਜ਼ ਦੇ ਲਈ ਇਹ ਖਤਰੇ ਵਾਲੀ ਗੱਲ ਆ। ਅੱਜ ਇਸ ਦੇ ਦੁਆਲੇ ਆ ਮੈਨੂੰ ਫਿਕਰ ਉਹ ਜਿਹੜੀ ਟਵਿੱਟਰ ਦੇ ਵਿੱਚ ਹੋਈ ਸਪੇਸ ਤੋਂ ਬਾਅਦ ਦੇ ਵਿੱਚ ਇਹਨਾਂ ਦਾ ਫਿਕਰ ਤਾਂ ਹੈਗਾ ਹੀ ਹੈਗਾ, ਨਾਲ ਵੀ ਅਗਲਾ ਨੰਬਰ ਕਹਿੰਦੇ ਜੀ ਹੁਣ ਸਿੱਖਾਂ ਦਾ ਅਸੀਂ ਇਸ ਹਿਸਾਬ ਦੇ ਨਾਲ ਉਹਨਾਂ ਦੀ ਆਈਡੈਂਟੀਟੀ ਦੇ ਉੱਤੇ ਸਵਾਲ ਚੱਕ ਕੇ ਉਹਨਾਂ ਨੂੰ ਵੱਖਰੇ ਹੋਣ ਦਾ ਜਿਹੜਾ ਜੋ ਵੱਖਰੇ ਹੈਗੇ ਆ ਉਹਨਾਂ ਦੇ ਨਾਲੋਂ ਉਸ ਚੀਜ਼ ਨੂੰ ਮਲੀਆ ਮੇਟ ਕਰਨ ਵਾਲੇ ਪਾਸੇ ਨੂੰ ਜਿਹੜਾ ਉਹ ਵੱਧ ਰਿਹਾ, ਜੋ ਕਿ ਚਿੰਤਾਜਨਕ ਸਬੱਬ ਹੈਗਾ ਆ। ਸਮੇਂ ਰਹਿੰਦੇ ਹੋਏ ਇਹਨਾਂ ਨੂੰ ਕੋਈ ਰੋਕ ਨਹੀਂ ਰਿਹਾ, ਇਹਨਾਂ ਦਾ ਕੋਈ ਹੱਲ ਪਤਾ ਨਹੀਂ ਕੋਈ ਹੋ ਸਕਦਾ ਕਿ ਨਹੀਂ। ਕਾਨੂੰਨ ਦੇ ਰਾਹੀਂ ਤਾਂ ਪ੍ਰਵੀਨ ਜੀ ਮੈਨੂੰ ਨਹੀਂ ਲੱਗਦਾ ਨੂਪੁਰ ਨੂੰ ਜਾਂ ਨਵੀਨ ਜਿੰਦਲ ਵਰਗਿਆਂ ਨੂੰ ਕੋਈ ਬਹੁਤਾ ਫਰਕ ਜਿਹੜਾ ਉਹ ਪੈਣਾ ਹੈਗਾ, ਕਿਉਂਕਿ ਕਾਨੂੰਨ ਤਾਂ ਇਸ ਟਾਈਮ ਉਹਨਾਂ ਦੇ ਜਿੱਦਾਂ ਕਹਿੰਦੇ ਹੁੰਦੇ ਨਾ ਪਿਓ ਦਾ ਰਾਜ ਆ, ਉਹੀ ਗੱਲ ਜਿਹੜੀ ਇਸ ਟਾਈਮ ਜਿਹੜੀ ਉਹ ਬਣੀ ਪਈ ਆ ਵੀ ਉਹਦੇ ਵਿੱਚ ਤਾਂ ਉਹਨਾਂ ਨੂੰ ਕੁਝ ਹੋਣਾ ਨਹੀਂ ਆ। ਰੌਲਾ ਜਿਹੜਾ ਆ ਉਹ ਵਾਧੂ ਦਾ ਇਸ ਟਾਈਮ ਪੈ ਰਿਹਾ। ਬਾਕੀ ਮਾਈਨੋਰਟੀਜ਼ ਦੇ ਲਈ ਇੱਕ ਕਾਫੀ ਚਿੰਤਾ ਵਾਲੀ ਜਿਹੜੀ ਇਸ ਟਾਈਮ ਸਬੱਬ ਬਣਦਾ ਜਾ ਰਿਹਾ ਵੀ ਮੁਲਕ ਜਿਹੜਾ ਕਿੱਧਰਲੇ ਪਾਸੇ ਨੂੰ ਉਹ ਹੁਣ ਤੁਰਿਆ ਪਿਆ ਹੈਗਾ ਆ। ਜੀ ਬਿਲਕੁਲ, ਔਰ ਇਸੇ ਹੀ ਮਸਲੇ ਤੇ ਗੱਲਬਾਤ ਕਰਦੇ ਰਹਾਂਗੇ ਤੇ ਤੁਹਾਨੂੰ ਅੱਗੇ ਜਾ ਕੇ ਦੱਸਦੇ ਹਾਂ ਵੀ ਕਿਵੇਂ ਜਿਹੜੀ ਪੁਲਸੀਆ ਮਸ਼ੀਨਰੀ ਹੈ ਇਹਨਾਂ ਦੀ, ਉਹ ਇਹਨਾਂ ਦੇ ਏਜੰਡਿਆਂ ਦੇ ਵਿੱਚ ਸਾਥ ਕਿਵੇਂ ਦਿੰਦੀ ਆ। ਗੱਲਬਾਤ ਕਰਾਂਗੇ ਸੁਦਰਸ਼ਨ ਟੀਵੀ ਦੇ ਸੰਪਾਦਕ ਸੁਰੇਸ਼ ਚਵਾਣਕੇ ਦੀ, ਜਿਹੜਾ ਹਿੰਦੂ ਰਾਸ਼ਟਰ ਭਾਰਤ ਨੂੰ ਬਣਾਉਣ ਦੀਆਂ ਸ਼ਰੇਆਮ ਸਹੁੰ ਦਵਾਉਂਦਾ ਤੇ ਜਦੋਂ ਦਿੱਲੀ ਪੁਲਿਸ ਇਹਨਾਂ ਮਾਮਲਿਆਂ ਦੀ ਜਾਂਚ ਕਰਦੀ ਹੈ ਤੇ ਉਹ ਫਿਰ ਕਿਸ ਤਰੀਕੇ ਨਾਲ ਉਹਨੂੰ ਅਦਾਲਤ ਦੇ ਵਿੱਚੋਂ ਝਾੜਾਂ ਪੈਂਦੀਆਂ ਨੇ। ਕਿਉਂਕਿ ਪੁਲਿਸ ਦੀ ਗੱਲ ਮੈਂ ਤਾਂ ਕਰ ਰਿਹਾ ਵਾਂ, ਦਿਸ਼ਾ ਰਵੀ ਦੇ ਗੱਲ ਅਸੀਂ ਕਰਕੇ ਆਏ ਹਾਂ। ਇਸੇ ਦਰਮਿਆਨ ਹੋਰ ਬਹੁਤ ਸਾਰੇ ਨੈਰੇਟਿਵਸ ਤੇ ਗੱਲਬਾਤ ਕਰਾਂਗੇ। ਜਿਹੜੀ ਤੁਸੀਂ ਰਾਜੀ ਸਿੱਖਾਂ ਦੀ ਗੱਲ ਕੀਤੀ ਹੈ ਨਾ, ਇਹਨਾਂ ਦੇ ਵਿੱਚੋਂ ਬਹੁਤੇ ਸਾਰੇ ਤਾਂ ਇਹ ਜਿਹੇ ਜਿਹੜੇ ਸਿੱਧੂ ਮੂਸੇਵਾਲਾ ਦੀ ਮੌਤ ਤੇ ਵੀ ਜਸ਼ਨ ਮਨਾ ਰਹੇ ਸੀ ਔਰ ਉਹਨੂੰ ਖਾਲਿਸਤਾਨ ਦੇ ਨਾਲ ਜੋੜ ਰਹੇ ਸੀਗੇ। ਤੁਸੀਂ ਦੇਖ ਲਓ ਵੀ ਇੱਕ ਮਾਂ ਪਿਓ ਦਾ ਪੁੱਤ ਜਵਾਨ ਉਮਰ ਦੇ ਵਿੱਚ ਔਰ ਸਾਰੀ ਦੁਨੀਆ ਦਾ ਸਟਾਰ ਬੰਦਾ ਆਣਾ ਹੀ ਮੌਤ ਮਾਰਿਆ ਗਿਆ, ਉਹਦਾ ਕਤਲ ਹੋਇਆ ਵਾ ਔਰ ਬੜੇ ਜ਼ਾਲਮਾਨਾ ਢੰਗ ਦੇ ਨਾਲ ਉਹਨੂੰ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ। ਉਹਦੀ ਕੋਈ ਨਹੀਂ, ਬਸ ਸਿਰ ਤੇ ਪੱਗ ਗਿਆ ਤੇ ਮਗਰ ਨਾਂ ਦੇ ਨਾਲ ਮਗਰ ਸਿੰਘ ਲੱਗਿਆ, ਦੈਟਸ ਇਟ। ਮਤਲਬ ਇਹਨਾਂ ਦੀ ਹੇਟ ਦਾ ਜਿਹੜਾ ਲੈਵਲ ਉਹ ਇਸ ਤੱਕ ਜਾਇਆ ਖੜਾ, ਇਸ ਮੁਕਾਮ ਤੇ ਇਸ ਲੈਵਲ ਤੇ ਪਹੁੰਚਿਆ ਖੜਾ। ਇਹਦੇ ਬਾਰੇ ਚਰਚਾ ਕਰਦੇ ਚੱਲਾਂਗੇ, ਪਰ ਹੁਣ ਵੇਲਾ ਹੋ ਚੱਲਿਆ ਇੱਕ ਛੋਟੀ ਜਿਹੀ ਬ੍ਰੇਕ ਲੈਣ ਦਾ। ਰਾਜ ਜੀ ਇੱਕ ਛੋਟੀ ਜਿਹੀ ਬ੍ਰੇਕ ਲੈਂਦੇ ਹਾਂ ਜੀ, ਉਸ ਤੋਂ ਬਾਅਦ ਤੁਹਾਡੇ ਨਾਲ ਗੱਲਬਾਤ ਜਿਹੜੀ ਆ ਇਸੇ ਤਰ੍ਹਾਂ ਜਾਰੀ ਰਹੇਗੀ। ਸੋ ਸਰੋਤਿਓ ਦਰਸ਼ਕੋ, ਮਿਲਦੇ ਹਾਂ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ। ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA, KWRU Fresno 1300 AM, KLHC Bakersfield 1350 AM, KOBO Yuba City 1450 AM, KIIT Sacramento 1470 AM, KCVR Lodi Stockton 1570 AM। ਜੇਕਰ ਕਰਵਾਉਣਾ ਚਾਹੁੰਦੇ ਹੋ ਤੁਸੀਂ US ਇਮੀਗ੍ਰੇਸ਼ਨ ਦਾ ਕਿਸੇ ਵੀ ਤਰੀਕੇ ਦਾ ਕੰਮ, ਤਾਂ ਹਮੇਸ਼ਾ ਯਾਦ ਰੱਖੋ ਟੇਕੇਣਾ ਇਮੀਗ੍ਰੇਸ਼ਨ ਲਾ ਫਰਮ। ਫੈਮਿਲੀ ਪਟੀਸ਼ਨਸ, ਅਸਾਈਲਮ ਦੇ ਕੇਸਿਸ ਦੇ
ਜਾਂ ਹੋਰ ਕਿਸੇ ਵੀ ਤਰੀਕੇ ਦੀ ਯੂਐਸ ਇਮੀਗ੍ਰੇਸ਼ਨ ਦੇ ਕੰਮ ਦੇ ਲਈ ਕਾਲ ਕਰੋ ਅਟਾਰਨੀ ਜੇ ਟੇਕਿਆਣਾ 4159900503 4159090503 ਅਟਾਰਨੀ ਟੇਕਿਆਣਾ ਪੰਜਾਬੀ ਰੇਡੀਓ ਯੂਐਸਏ ਦੇ ਉੱਤੇ ਹਰ ਸ਼ਨੀਚਰਵਾਰ 9 ਤੋਂ 10:30 ਵਜੇ ਤੱਕ ਕੈਲੀਫੋਰਨੀਆ ਟਾਈਮ ਦੇ ਮੁਤਾਬਕ ਇਮੀਗ੍ਰੇਸ਼ਨ ਸ਼ੋਅ ਵੀ ਲੈ ਕੇ ਹਾਜ਼ਰ ਹੁੰਦੇ ਹਨ। ਲਾਈਫ ਇੰਸ਼ੋਰੈਂਸ ਪਰਿਵਾਰ ਪ੍ਰਤੀ ਜ਼ਿੰਮੇਵਾਰੀ ਦਾ ਅਹਿਸਾਸ। ਆਪਣੇ ਜਾਣ ਪਿੱਛੋਂ ਪਰਿਵਾਰ ਨੂੰ ਆਰਥਿਕ ਤੌਰ ਤੇ ਮਜ਼ਬੂਤ ਛੱਡ ਕੇ ਜਾਓ। ਬੱਚਿਆਂ ਦੀ ਪੜ੍ਹਾਈ ਦੇ ਖਰਚੇ, ਮਾਰਗੇਜ ਦੇ ਫਿਕਰ ਤੋਂ ਆਪਣੇ ਪਰਿਵਾਰ ਨੂੰ ਬਚਾਉਣ ਲਈ ਅੱਜ ਹੀ ਆਪਣੀ ਲਾਈਫ ਇੰਸ਼ੋਰੈਂਸ ਕਰਵਾਓ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ ਤੁਹਾਨੂੰ ਸੇਮ ਡੇ ਵਿਦਆਊਟ ਮੈਡੀਕਲ ਤੁਹਾਡੀਆਂ ਜ਼ਰੂਰਤਾਂ ਦੇ ਅਨੁਸਾਰ ਵਧੀਆ ਲਾਈਫ ਇੰਸ਼ੋਰੈਂਸ ਪਾਲਿਸੀ ਲੈ ਕੇ ਦੇਣਗੇ। ਫ੍ਰੀ ਕੋਟ ਦੇ ਲਈ ਹੋਰ ਜਾਣਕਾਰੀ ਦੇ ਲਈ ਅੱਜ ਹੀ ਕਾਲ ਕਰੋ ਖਾਲਸਾ ਇੰਸ਼ੋਰੈਂਸ ਏਜੰਸੀ 4082722500 4082722500। ਸ਼ਰਤਾਂ ਲਾਗੂ। ਕੈਲੀਫੋਰਨੀਆ ਲਾਇਸੈਂਸ ਨੰਬਰ 0F89805। ਪੰਜਾਬੀ ਰੇਡੀਓ ਯੂਐਸਏ ਤੇ ਪੰਜਾਬੀ ਕਲਚਰਲ ਸੈਂਟਰ ਬੜੇ ਮਾਣ ਦੇ ਨਾਲ ਪੇਸ਼ ਕਰਦੇ ਹਨ ਪੰਥ ਪ੍ਰਸਿੱਧ ਸਿੱਖ ਇਤਿਹਾਸਕਾਰ ਤੇ ਸਿੱਖ ਚਿੰਤਕ ਸਰਦਾਰ ਅਜਮੇਰ ਸਿੰਘ ਜੀ। ਉਹਨਾਂ ਦਾ ਭਾਸ਼ਣ ਅਤੇ ਵਿਚਾਰ ਚਰਚਾ। ਵਿਸ਼ਾ ਕਿਸਾਨ ਸੰਘਰਸ਼ ਪ੍ਰਤੀ ਸਿੱਖ ਅਤੇ ਕਮਿਊਨਿਸਟ ਪਹੁੰਚ। ਇਹ ਸਮਾਗਮ 11 ਜੂਨ ਨੂੰ ਦੁਪਹਿਰ 1 ਤੋਂ 3 ਵਜੇ ਤੱਕ ਪੰਜਾਬੀ ਰੇਡੀਓ ਯੂਐਸਏ ਫ੍ਰੈਜ਼ਨੋ ਸਟੂਡੀਓ ਕੰਪਲੈਕਸ 'ਚ ਸਥਿਤ ਪੰਜਾਬੀ ਕਲਚਰਲ ਸੈਂਟਰ ਦੇ ਸੈਮੀਨਾਰ ਹਾਲ 'ਚ 2125 ਨਾਰਥ ਬਾਰਟਨ ਐਵੀਨਿਊ ਫ੍ਰੈਜ਼ਨੋ ਵਿਖੇ ਹੋਵੇਗਾ। ਆਪ ਸਭ ਪਰਿਵਾਰਾਂ ਸਮੇਤ ਇਸ ਸਮਾਗਮ ਵਿੱਚ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ। ਇਸੇ ਮੌਕੇ ਭਾਈ ਦਲਜੀਤ ਸਿੰਘ ਬਿੱਟੂ ਦੀ ਕਿਤਾਬ ਖਾੜਕੂ ਸੰਘਰਸ਼ ਦੀ ਸਾਖੀ ਅਮਰੀਕਾ ਵਿੱਚ ਜਾਰੀ ਰਿਲੀਜ਼ ਕੀਤੀ ਜਾਵੇਗੀ। ਹੋਰ ਜਾਣਕਾਰੀ ਲਈ ਕਾਲ 408272 4082725200। ਪਹੁੰਚਿਓ ਜ਼ਰੂਰ। 11 ਨਵੰਬਰ ਦਿਨ ਸ਼ਨੀਚਰਵਾਰ ਦੁਪਹਿਰ 1 ਤੋਂ 3 ਵਜੇ ਤੱਕ 2125 ਨਾਰਥ ਬਾਰਟਨ ਐਵੀਨਿਊ ਪੰਜਾਬੀ ਰੇਡੀਓ ਯੂਐਸਏ ਫ੍ਰੈਜ਼ਨੋ ਸਟੂਡੀਓ।
ਤੁਸੀਂ ਸੁਣ ਰਹੇ ਹੋ ਪੰਜਾਬੀ ਰੇਡੀਓ USA KOBO ਯੂਬਾ ਸਿਟੀ 1450 AM KIID ਸੈਕਰਾਮੈਂਟੋ 1470 AM KWRU Fresno 1300 AM KLHC Bakersfield 1350 AM KCVR Stockton Modesto 1570 AM ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ ਸੁਧ ਪ੍ਰੋਗਰਾਮ 'ਚ ਆਪ ਸਭ ਦਾ ਸਵਾਗਤ ਹੈ। ਪ੍ਰਵੀਨ ਸ਼ਰਮਾ ਜੀ ਸਵਾਗਤ ਹੈ ਜੀ ਇੱਕ ਵਾਰੀ ਫਿਰ ਜੀ ਆਇਆਂ ਨੂੰ। ਜੀ ਧੰਨਵਾਦ ਰਾਜ ਜੀ, ਔਰ ਜਿੰਨੇ ਵੀ ਦਰਸ਼ਕ ਸਰੋਤੇ ਆਪਾਂ ਨੂੰ ਇਸ ਵੇਲੇ ਪੰਜਾਬੀ ਰੇਡੀਓ USA ਤੇ ਸੁਣ ਰਹੇ ਨੇ, ਸਾਰਿਆਂ ਦਾ ਹੀ ਇੱਕ ਵਾਰ ਫਿਰ ਤੋਂ ਪ੍ਰੋਗਰਾਮ ਦੇ ਵਿੱਚ ਸਵਾਗਤ ਹੈ ਜੀ। ਜੀ ਪ੍ਰਵੀਨ ਜੀ, ਆਪਾਂ ਗੱਲਬਾਤ ਕਰ ਰਹੇ ਸੀਗੇ ਵੀ ਕਿਸ ਤਰੀਕੇ ਦੇ ਨਾਲ ਭਾਜਪਾ ਦੇ ਜਿਹੜੇ ਹਾਂਜੀ। ਪ੍ਰਵਕਤਾ ਕਹਿ ਲਓ, ਜਿਹਨੂੰ ਹਿੰਦੀ 'ਚ ਕਹਿੰਦੇ ਆ ਵੀ ਬੋਲਣ ਵਾਲੇ ਸਪੋਕਸ ਪਰਸਨ ਜਿਹੜੇ ਆ ਉਹ ਜ਼ਹਿਰ ਉਗਲਦੇ ਰਹੇ ਪਿਛਲੇ 8 ਸਾਲ ਤੋਂ ਲਗਾਤਾਰ ਉਗਲ ਰਹੇ ਆ, ਜੋ ਕਿ ਇੱਕ ਹੁਣ ਨਵੇਂ ਲੈਵਲ ਦੇ ਉੱਤੇ ਪਹੁੰਚ ਗਿਆ ਵੀ ਉਹਨਾਂ ਨੇ ਦੂਜੇ ਧਰਮਾਂ ਦੇ ਜਿਹੜੇ ਇਸ਼ਟ ਨੇ ਜਿਨ੍ਹਾਂ 'ਚ ਪ੍ਰੋਫਿਟ ਮੁਹੰਮਦ ਆ, ਉਹਨਾਂ ਦੇ ਬਾਰੇ ਬਹੁਤ ਹੀ ਭੈੜੀਆਂ ਜਿਹੜੀਆਂ ਟਿੱਪਣੀਆਂ ਕੀਤੀਆਂ, ਜਿੱਦਾਂ ਤੁਸੀਂ ਸ਼ੁਰੂਆਤ ਦੇ ਵਿੱਚ ਜ਼ਿਕਰ ਵੀ ਕੀਤਾ ਵੀ ਕਿੰਨੇ ਹਜ਼ਾਰ ਜਿਹੜੇ ਬਿਆਨ ਆ ਉਹ ਇਸ ਦੇ ਨਾਲ ਜਿਹੜੇ ਉਹ ਮਿਲਦੇ ਜੁਲਦੇ ਆ। ਕਿੰਨੇ ਜ਼ਿਆਦਾ ਲੋਕ 38 ਆਗੂ ਅਜਿਹੇ ਉਹਨਾਂ ਨੇ ਪਛਾਣ ਕੀਤੀ ਆ ਵੀ ਜਿਹੜੇ ਜਿਨ੍ਹਾਂ ਨੇ ਧਾਰਮਿਕ ਭਾਵਨਾਵਾਂ ਨੂੰ ਜਿਹੜੀ ਉਹ ਸੱਟ ਮਾਰੀ ਹੈਗੀ ਆ। ਸੋ ਇਹ ਤਾਂ ਜਿਹੜੇ ਭਾਜਪਾ ਦੇ ਨਾਲ ਡਾਇਰੈਕਟਲੀ ਇਨਵੋਲਵ ਆ। ਤੁਸੀਂ ਇਸ ਤੋਂ ਪਹਿਲਾਂ ਜਿੱਦਾਂ ਆਪਾਂ ਗੱਲ ਕਰ ਰਹੇ ਸੀ ਵੀ ਇੱਕ ਜਿਹੜਾ ਹੋਰ ਹੁਣ TV ਵਾਲੇ ਕਿੰਨੇ ਉੱਭਰ ਚੁੱਕੇ ਆ ਇਸ ਟਾਈਮ, ਕਿੰਨੇ ਕੁ ਜ਼ਿਆਦਾ ਆ ਚੁੱਕੇ ਆ, ਜੋ ਕਿ ਸ਼ਰੇਆਮ ਜਿਹੜਾ ਭਾਰਤ ਆ ਉਸ ਨੂੰ ਇੱਕ ਹਿੰਦੂ ਰਾਸ਼ਟਰ ਬਣਾਉਣ ਦੀ ਗੱਲ ਨੂੰ ਉਠਾ ਰਹੇ ਆ। ਅੱਗੇ ਤਾਂ ਮੋਹਨ ਭਾਗਵਤ ਦਾ ਕਿਤੇ ਕਿਤੇ ਇਦਾਂ ਦਾ ਬਿਆਨ ਆਉਂਦਾ ਹੁੰਦਾ ਸੀਗਾ VHP ਵਾਲੇ ਦਾ, RSS ਵਾਲੇ ਦਾ। ਹੁਣ ਤਾਂ ਇਹ ਸ਼ਰੇਆਮ ਆਮ ਜੀ ਗੱਲ ਆ, ਪ੍ਰਾਈਮ ਟਾਈਮ ਦੇ ਉੱਤੇ ਡਿਬੇਟ ਹੀ ਮੈਨੂੰ ਲੱਗਦਾ ਇਸ ਚੀਜ਼ ਦਾ ਹੁੰਦਾ ਰਹਿੰਦਾ। ਇਹ ਦੇਖੋ, ਇਹ ਬਿਲਕੁਲ ਤੁਹਾਡੀ ਗੱਲ ਸਹੀ ਹੈ ਵੀ ਡਿਬੇਟ ਹੋਵੇ ਨਾ ਤਾਂ ਡਿਬੇਟ ਉਸ ਪਾਸੇ ਨੂੰ ਕਰ ਵੀ ਦਿੱਤਾ ਜਾਂਦਾ। ਦੇਖੋ, ਰੋਜ਼ ਤਾਂ ਹਿੰਦੂ ਮੁਸਲਮਾਨ ਵਿਚਾਰੇ ਝਗੜਦੇ ਨਹੀਂ ਹੋਣੇ, ਰੋਜ਼ੀ ਰੋਟੀ ਦੇ ਵੀ ਮਸਲੇ ਨੇ, ਜਵਾਕ ਵੀ ਪੜਾਉਣੇ ਆ, ਘਰੇ ਰਾਸ਼ਨ ਹੀ ਵੇਖਣਾ, ਤਾਂ ਰੋਜ਼ ਤਾਂ ਨਾ ਤਾਂ ਹਿੰਦੂ ਕੋਲੇ ਵੇਲਾ ਨਾ ਮੁਸਲਮਾਨ ਕੋਲੇ, ਤੇ ਨਾ ਹੀ ਉਹ ਲੜਨਾ ਚਾਹੁੰਦੇ ਆ। ਇਹਦੀ ਉਦਾਹਰਨ ਇਹ ਹੈ ਵੀ ਜਦੋਂ ਜਹਾਂਗੀਰਪੁਰੀ ਦੇ ਵਿੱਚ ਇਹਨਾਂ ਨੇ ਰਾਮ ਨੌਮੀ ਤੇ ਗਣੇਸ਼ ਜਯੰਤੀ ਤੋਂ ਬਾਅਦ ਬਲਡੋਜ਼ਰ ਚਲਾਇਆ ਸੀਗਾ, ਤਾਂ ਉਸ ਤੋਂ ਬਾਅਦ ਫਿਰ ਜਦੋਂ ਲੋਕਾਂ ਨੂੰ ਪਤਾ ਲੱਗਿਆ ਕਿ ਯਾਰ ਇਹ ਤਾਂ ਆਪਣੇ ਤੇ ਹੀ ਧੱਕੇਸ਼ਾਹੀ ਹੋ ਰਹੀ ਹੈ, ਤੇ ਇੱਕ ਮੁੰਡਾ ਰੋ ਰੋ ਕੇ ਕਹਿ ਰਿਹਾ ਸੀਗਾ, ਮੈਂ ਵੀਡੀਓ ਦੇਖੀ ਉਹਦੀ, ਵੀ ਮੈਂ ਤਾਂ BJP ਨੂੰ ਵੋਟ ਪਾਈ ਹੈ। ਪਰ ਹੁਣ ਤੁਸੀਂ ਦੇਖੋ ਵੀ ਰਾਕੇਸ਼ ਟਕੈਤ ਵੀ ਜਿੱਦੇ ਕਿਸਾਨੀ ਅੰਦੋਲਨ ਵਾਲੇ ਦਿਨ ਕਹਿੰਦਾ ਮੇਰੇ ਨਾਲ ਧੋਖਾ ਹੋਇਆ, ਮੈਂ BJP ਨੂੰ ਵੋਟ ਪਾਈ ਹੈ। ਤਾਂ ਇਹਦਾ ਮਤਲਬ ਇਹ ਹੈ ਵੀ ਜਿੱਦੇ ਇਹਨਾਂ ਦੇ ਏਜੰਡੇ 'ਚ ਕੋਈ ਆਉਂਦਾ ਹੋਇਆ ਵਿਚਾਲੇ, ਤਾਂ ਇਹਨਾਂ ਨੇ ਵੋਟ ਨਹੀਂ ਵੇਖਣੀ। ਇਹ ਗੱਲ ਲੋਕ ਜਿਹੜੇ ਨੋਟ ਕਰ ਲੈਣ, ਤਾਂ ਭੁਲੇਖਾ ਨਾ ਰਵੇ ਕਿਸੇ ਗੱਲ ਦਾ। ਤਾਂ ਉਹ ਕਹਿੰਦਾ, ਮੈਂ ਚੀਕ ਕਹਿੰਦਾ ਮੁੰਡਾ ਕਿ ਮੇਰਾ ਘਰ ਕਾਹਤੋਂ ਢਾਈ ਜਾਂਦਾ, ਮੈਂ ਤਾਂ BJP ਨੂੰ ਵੋਟ ਪਾਈ ਹੈ। ਉਹ ਕਹਿੰਦੇ ਵੀ ਵੋਟਾਂ ਵਾਟਾਂ ਸਾਨੂੰ ਤਾਂ ਕੋਈ ਨਹੀਂ, ਸਾਨੂੰ ਤਾਂ ਆਰਡਰ ਹੋਇਆ ਵੀ ਫਲਾਣੇ ਇਲਾਕੇ 'ਚ ਇੰਨੀਆਂ ਜਿਹੜੀਆਂ ਨਜਾਇਜ਼ ਉਸਾਰੀਆਂ ਉਹਨੂੰ ਚੱਕ ਦਿਓ, ਤੇ ਉਹਦੇ 'ਚ ਘਰ ਆ ਗਿਆ ਉਹਦਾ। ਹੁਣ ਉਸ ਤੋਂ ਬਾਅਦ ਕੀ ਹੋਇਆ ਵੀ ਹਿੰਦੂ ਤੇ ਮੁਸਲਮਾਨ ਭਰਾਵਾਂ ਨੇ ਇਕੱਠੇ ਹੋਏ, ਉਹਨਾਂ ਨੇ ਆਪਸੀ ਸਦਭਾਵਨਾ ਕਾਇਮ ਕੀਤੀ ਵੀ ਜੋ ਹੋ ਗਿਆ ਮਾੜਾ ਹੋਇਆ, ਨਹੀਂ ਸੀ ਹੋਣਾ ਚਾਹੀਦਾ, ਰੋਕਿਆ ਜਾ ਸਕਦਾ ਸੀ, ਪਰ ਚਲੋ ਖੈਰ। ਪਰ ਉਹ ਕਿਸੇ ਮੀਡੀਆ ਅਦਾਰੇ ਨੇ ਉਹ ਖਬਰ ਨਹੀਂ ਲਾਈ। ਤੇ ਹੁਣ ਤੁਸੀਂ ਜ਼ਿਕਰ ਕੀਤਾ ਸੀਗਾ TV ਚੈਨਲ ਦਾ, ਇੱਕ ਸੁਦਰਸ਼ਨ TV ਦਾ ਸੰਪਾਦਕ ਹੈ ਸੁਰੇਸ਼ ਚੌਹਾਨਕੀ। ਇਹ ਬੰਦਾ ਸ਼ਰੇਆਮ ਹਿੰਦੂ ਰਾਸ਼ਟਰ ਬਣਾਉਣ ਦੀਆਂ ਸਹੁੰਆਂ ਦਵਾਉਂਦਾ ਹੈ, ਤੇ ਜਦੋਂ ਦਿੱਲੀ ਪੁਲਿਸ ਨੂੰ ਕਿਹਾ ਜਾਂਦਾ ਹੈ ਵੀ ਭਾਈ ਤੁਸੀਂ ਇਹਦੀ ਜਾਂਚ ਪੜਤਾਲ ਕਰੋ, ਦਿੱਲੀ ਪੁਲਿਸ ਉਸ ਮਾਮਲੇ 'ਚ ਜਾਂਚ ਕਰਦੀ ਹੈ ਤੇ ਹਲਫਨਾਮਾ ਦਾਇਰ ਕਰ ਦਿੰਦੀ ਹੈ। ਤੇ ਹਲਫਨਾਮੇ ਦੇ ਵਿੱਚ ਉਹ ਪਤਾ ਕੀ ਲਿਖਦੀ ਹੈ, ਉਹ ਕਹਿੰਦੇ ਜੀ ਕੋਈ ਨਫ਼ਰਤੀ ਗੱਲ ਨਹੀਂ ਹੋਈ ਮੁਸਲਮਾਨਾਂ ਦੇ ਖਿਲਾਫ। ਤਾਂ ਜਦੋਂ ਇਹ ਹਲਫਨਾਮਾ ਜਾਂਦਾ ਹੈ ਕੋਰਟ ਦੇ ਵਿੱਚ, ਸੁਪਰੀਮ ਕੋਰਟ ਦੇ ਜਸਟਿਸ ਹੈ AM ਖਾਨਵਿਲਕਰ, ਉਹਨਾਂ ਦੀ ਬੈਂਚ ਕੋਲੇ ਜਾਂਦਾ ਹੈ, ਤਾਂ ਉਹ ਕਹਿੰਦੇ ਵੀ ਜਿਹੜੀ ਦਿੱਲੀ ਪੁਲਿਸ ਹੈ, ਜਦੋਂ ਉਹਨਾਂ ਨੇ ਹਲਫਨਾਮਾ ਲਿਖਿਆ, ਉਹਨਾਂ ਨੇ ਆਪਣਾ ਦਿਮਾਗ ਵੀ ਲਾਇਆ ਜਾਂ ਨਹੀਂ? ਤਾਂ ਹਲਫਨਾਮਾ ਦੁਬਾਰਾ ਦਾਇਰ ਕਰਨ ਨੂੰ ਕਿਹਾ ਗਿਆ। 4 ਮਈ ਨੂੰ ਦਿੱਲੀ ਪੁਲਿਸ ਨੂੰ ਯੂ ਟਰਨ ਲੈਣੀ ਪੈਂਦੀ ਹੈ ਇਸੇ ਮਸਲੇ ਤੇ, ਫਿਰ FIR ਦਰਜ ਕੀਤੀ ਜਾਂਦੀ ਹੈ। ਇਹੋ ਜਿਹਾ ਉੱਥੋਂ ਦਾ ਸਿਸਟਮ ਆ ਦਿੱਲੀ ਪੁਲਿਸ ਦਾ। ਤੇ 2014 ਦੀ ਗੱਲ ਆ, ਜਦੋਂ ਮੋਦੀ ਆਪਦੇ ਪ੍ਰਚਾਰ ਦੇ ਵਿੱਚ ਇਹ ਗੱਲ ਕਹਿੰਦੇ ਹੁੰਦੇ ਸੀਗੇ ਕਿ ਦੇਸ਼ ਨੂੰ ਮੈਂ ਝੁਕਣ ਨਹੀਂ ਦੇਵਾਂਗਾ, ਪਰ ਹੁਣ ਇਹੋ ਜਿਹੀ ਕਿਹੜੀ ਮਜਬੂਰੀ ਹੈ ਮੋਦੀ ਸਾਹਿਬ ਦੀ? ਅੱਜ 15 ਦੇਸ਼ਾਂ ਦੇ ਵਿੱਚ ਭਾਰਤ ਦੀ ਤੋਏ
ਭਾਰਤ ਦੀ ਆਲੋਚਨਾ ਕੀਤੀ ਜਾ ਰਹੀ ਆ। ਭਾਰਤ ਨੂੰ ਕੌਮਾਂਤਰੀ ਪੱਧਰ ਤੇ ਇੱਕ ਦੇਸ਼ ਨਹੀਂ, ਇੱਕ ਬਹੁਤ ਵੱਡੀ ਆਬਾਦੀ ਦੇ ਵੱਲੋਂ ਵੱਡੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਰ ਹੁਣ ਸਾਬ ਚੁੱਪ ਕਾਹਤੋਂ ਆ ਕਿ ਆਹ 2 ਬੰਦੇ ਨੂਪੁਰ ਸ਼ਰਮਾ ਜਾਂ ਨਵੀਨ ਜਿੰਦਲ ਜੀ ਜਾਂ ਹੋਰ ਜਿਹੜੇ 38 ਆਇਡੈਂਟੀਫਾਈ ਕੀਤੇ ਆ, ਕਿ ਇਹ ਬੰਦੇ ਦੇਸ਼ ਦੇ ਨਾਲੋਂ ਵੱਡੇ ਆ, ਕਿ ਇਹਨਾਂ ਉੱਤੇ ਕਾਰਵਾਈ ਨਹੀਂ ਕੀਤੀ ਜਾ ਰਹੀ। ਤਾਂ ਇਹ ਸਾਨੂੰ ਇਸ ਸਿੱਟੇ ਤੇ ਪਹੁੰਚਣਾ ਪੈਣਾ ਵਾ ਕਿ ਇੱਕ ਖਾਸ ਵਿਚਾਰਧਾਰਾ ਦੇ ਲੋਕਾਂ ਨੂੰ, ਇੱਕ ਹਾਂ ਹਾਂ ਖਾਸ ਆਈਡੀਓਲੋਜੀ ਦੇ ਲੋਕਾਂ ਨੂੰ ਇੱਕ ਖਾਸ ਏਜੰਡੇ ਦੇ ਤਹਿਤ ਬੋਲਣ ਦੀ ਖੁੱਲ੍ਹ ਦਿੱਤੀ ਜਾ ਰਹੀ ਹੈ, ਤੇ ਉਸੇ ਏਜੰਡੇ ਤਹਿਤ ਉਹ ਇਕੱਲਾ ਬੋਲ ਹੀ ਨਹੀਂ ਰਹੇ, ਉਹ ਆਪਣੇ ਫਿਰਕੂ ਬੋਲਾਂ ਦੇ ਜ਼ਰੀਏ ਸਮਾਜ ਦੀ ਜਿਹੜੀ ਇੱਕ ਸਦਭਾਵਨਾ, ਸਮਾਜ ਦੀ ਜਿਹੜੀ ਭਾਈਚਾਰਕ ਸਾਂਝ ਆ, ਉਹਨੂੰ ਸੱਟ ਮਾਰ ਰਹੇ ਆ। ਇਹੀ ਲੋਕ ਆ ਜਿਨ੍ਹਾਂ ਨੇ ਟਵਿੱਟਰ ਤੇ ਟਵੀਟ ਕੀਤਾ ਕਿ ਆ ਜਿਹੜੇ ਪੰਜਾਬ ਦੇ ਲੋਕ ਆ, ਇਹ ਖਾਲਿਸਤਾਨੀ ਆ ਜਿਹੜੇ ਇੱਥੇ ਬੈਠੇ ਆ ਦਿੱਲੀ ਦੀਆਂ ਅਮਰੂਹਾਂ ਤੇ। ਤੇ ਇਹੀ ਲੋਕ ਆ ਜਿਹੜੇ ਚਾਈਨਾ ਸਪਾਂਸਰਡ ਆ, ਇਹੀ ਲੋਕ ਆ ਜਿਹੜੇ ਪਾਕਿਸਤਾਨੀ ਸਪਾਂਸਰਡ ਆ। ਤੇ ਫਿਰ ਪਾਕਿਸਤਾਨੀ ਸਪਾਂਸਰਡ ਤੇ ਚਾਈਨਾ ਸਪਾਂਸਰਡ ਦੇ ਸਾਹਮਣੇ ਤੁਹਾਡਾ ਮੋਦੀ ਪ੍ਰਧਾਨ ਮੰਤਰੀ ਝੁਕਿਆ ਕਾਹਤੋਂ ਆ? ਤੁਸੀਂ ਜੀ ਉਹਨੂੰ ਵੀ ਸਵਾਲ ਕਰ ਲਓ ਕਦੇ। ਸੋ ਬਿਲਕੁਲ ਇਹੀ ਚੀਜ਼ ਨੂੰ ਆਪਾਂ ਗੱਲਬਾਤ ਨੂੰ ਜਾਰੀ ਰੱਖਾਂਗੇ। ਰਾਜ ਜੀ, ਸਾਡੇ ਨਾਲ ਕੁਝ ਕਾਲਰ ਜੁੜੇ ਹੋਏ ਨੇ, ਜੀ ਉਹਨਾਂ ਦੀ ਰਾਏ ਨੂੰ ਸ਼ਾਮਲ ਕਰਦੇ ਹਾਂ ਤੇ ਫਿਰ ਪ੍ਰੋਗਰਾਮ ਦੇ ਵਿੱਚ ਗੱਲਬਾਤ ਜਿਹੜੀ ਆ ਉਹ ਅੱਗੇ ਨੂੰ ਤੋਰਦੇ ਹਾਂ। ਬਿਲਕੁਲ, ਤੇ ਨਾਲ ਹੀ ਸਰੋਤਿਆਂ ਨੂੰ ਦੱਸ ਜਾਈਏ, ਜੀ ਸਰੋਤਿਓ ਜੇ ਤੁਸੀਂ ਵੀ ਵਿਚਾਰ ਸਾਂਝੇ ਕਰਨਾ ਚਾਹੁੰਦੇ ਹੋ, ਕਾਲ ਕਰਨ ਦੇ ਲਈ ਨੰਬਰ ਹੈ 408 272 5200 4082725200। ਜੀ ਜਸਪਾਲ ਸਿੰਘ ਜੀ, ਤੁਸੀਂ ਆਉਣੇ ਰਹੋ ਜੀ, ਆਪਣੀ ਗੱਲ ਕਰ ਸਕਦੇ। ਹਾਂਜੀ, ਸਤਿ ਸ਼੍ਰੀ ਅਕਾਲ ਪ੍ਰਵੀਨ ਜੀ। ਸਤਿ ਸ਼੍ਰੀ ਅਕਾਲ। ਹਾਂਜੀ, ਜਿਹੜੀ ਇਹ ਇੰਡੀਆ ਮਤਲਬ ਇਸ ਵੇਲੇ ਜੋ ਉੱਥੇ ਬਣਾਇਆ ਹੋਇਆ ਇਹਨਾਂ ਨੇ ਬੀਜੇਪੀ ਨੇ, ਇਹ ਇੱਕ ਕਿਸਮ ਦੀ ਮਤਲਬ ਜਨੂੰਨੀ ਲੋਕਾਂ ਦੀ ਫਸਲ ਪੈਦਾ ਕਰ ਰਹੇ ਨੇ। ਇਹ ਉਹਨਾਂ ਨੂੰ ਮਤਲਬ ਅੱਗੇ ਉਹਨਾਂ ਨੂੰ ਪਹਿਲਾਂ ਬੀਜ ਪੈਦਾ ਕੀਤਾ, ਫਿਰ ਉਹਨੂੰ ਅੱਗੇ ਵਧਾ ਰਹੇ ਨੇ ਇਹ ਚਾਰੇ ਪਾਸੇ। ਜਨੂੰਨੀ ਬੰਦੇ ਲਈ ਹੁਣ ਦੇਖੋ ਵੀ ਉਹਦੇ ਲਈ ਕੋਈ ਰਿਸ਼ਤਾ, ਕੋਈ ਦੂਜੇ ਬੰਦੇ ਦੀ ਇਨਸਾਨੀਅਤ, ਉਹਦੇ ਲਈ ਉਹ ਕੋਈ ਮਾਇਨਾ ਨਹੀਂ ਰੱਖਦੀ ਹੁੰਦੀ। ਉਹਦੇ ਲਈ ਸਿਰਫ ਆਪਣਾ ਧਾਰਮਿਕ ਜਨੂੰਨ ਮਤਲਬ ਉਹਦੇ ਸਿਰ ਤੇ ਇੰਨਾ ਹਾਵੀ ਹੋ ਜਾਂਦਾ ਵੀ ਉਹਨੂੰ ਅੱਗੇ ਬੰਦਾ ਨਹੀਂ ਦਿੰਦਾ, ਉਹਨੂੰ ਧਰਮ ਦਿੰਦਾ ਹੁੰਦਾ, ਉਹ ਬੰਦੇ ਦਾ ਦੁੱਖ ਤਕਲੀਫ ਨਹੀਂ ਦਿਸੂਗੀ ਉਹਨੂੰ। ਤੇ ਇਹ ਉਹ ਚੀਜ਼ ਨੂੰ ਇਹ ਪੈਦਾ ਕਰ ਰਹੇ ਨੇ, ਜੋ ਇਸ ਵੇਲੇ ਸਰਕਾਰ ਕਰ ਰਹੀ ਹੈ ਇਹ। ਤੇ ਫਿਰ ਉਹਦਾ ਰਾਜ ਇਹੀ ਹੈ, ਜਿਵੇਂ ਹੁਣ ਇੱਥੋਂ ਦਿਖਾਇਆ, ਫਿਰ ਉਹ ਜਦ ਬੰਦੇ ਨੂੰ ਅੱਗੇ ਵੱਡਾ ਕੁਛ ਸੁਣ ਦਿੰਦਾ ਤੇ ਫਿਰ ਉਹਦੀ ਦਿਮਾਗ ਮਤਲਬ ਉਹਦਾ ਟਿਕਾਣੇ ਜਾ ਪੈ ਜਾਂਦਾ ਉਹਦੇ ਮੂੰਹ ਤੇ ਫਿਰ ਉਹਦੀ ਸੁੱਤ ਟਿਕਾਣੇ ਆ ਜਾਂਦੀ ਹੈ। ਇਹ ਹੁਣ ਇਸ ਲੈਵਲ ਦੇ ਉੱਤੇ ਮਤਲਬ ਇਹ ਉਹ ਚੀਜ਼ ਦੀ ਉਮੀਦ ਕਰ ਰਹੇ ਨੇ ਤੇ ਵੀ ਇਹ ਬਾਹਲੀ ਮਤਲਬ ਕਿਉਂਕਿ ਇਹਨਾਂ ਨੇ ਸਮਝ ਤੇ ਉਹ ਚੀਜ਼ ਖਤਮ ਹੈ, ਖਾਨਾ ਇਹਨਾਂ ਦੇ ਦਿਮਾਗ ਚੋਂ ਉਹ ਖਤਮ ਹੋ ਚੁੱਕਿਆ। ਸਿਰਫ ਇਹਨਾਂ ਨੂੰ ਜਨੂੰਨ ਦਿੰਦਾ ਵੀ ਬੰਦੇ ਨੂੰ ਅਸੀਂ ਬਸ ਸਿਰਫ ਮੁਸਲਮਾਨ ਦਿੰਦਾ, ਸਿੱਖ ਦਿੰਦਾ ਜਾਂ ਈਸਾਈ ਦਿੰਦਾ ਜਾਂ ਕੋਈ ਵੀ ਆਪਣੇ ਵਰਗਾ ਨਹੀਂ ਦਿੰਦਾ, ਇਹਨਾਂ ਨੂੰ ਦੁਸ਼ਮਣ ਲੱਗਦਾ। ਉਹਦੇ ਵਿਚਲੀ ਇਨਸਾਨੀਅਤ ਜਾਂ ਉਹਦੇ ਬੰਦੇ ਦੇ ਅੰਦਰ ਕੀ ਹੈ ਜਾਂ ਉਹਦਾ ਸਾਡੇ ਲਈ ਮਨੁੱਖਤਾ ਲਈ ਕੀ ਹੈਗਾ, ਉਹ ਚੀਜ਼ ਇਹਨਾਂ ਦੀ ਖਤਮ ਹੈ ਟੋਟਲੀ। ਜਿਹੜੇ ਬੰਦੇ ਔਰ ਉਹ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹਨਾਂ ਨੂੰ ਵਧਾਵਾ ਦੇ ਰਹੇ ਨੇ, ਉਹਨੂੰ ਕੰਟਰੋਲ ਲੱਖਾਂ ਦੀ ਗਿਣਤੀ ਚ ਕਹੀਏ ਤਾਂ। ਹਾਂਜੀ ਹਾਂਜੀ, ਇਹ ਫਸਲ ਇੱਕ ਕਿਸਮ ਦੀ ਪੈਦਾ ਕਰ ਰਹੇ ਨੇ ਔਰ ਇਹਨਾਂ ਨੂੰ ਹੋ ਸਕਦਾ ਇਹਦਾ ਨਤੀਜਾ ਮਤਲਬ ਬਹੁਤ ਭੈੜਾ ਵੀ ਦਿਸ ਰਿਹਾ ਆਪਾਂ ਜਿਸ ਪਾਸੇ ਨੂੰ ਗੱਲ ਤੁਰ ਰਹੀ ਹੈ ਨਾ, ਇਹ ਮਤਲਬ ਬਹੁਤ ਮਾੜੇ ਪਾਸੇ ਨੂੰ ਤੁਰ ਰਹੀ ਹੈ। ਜੀ ਧੰਨਵਾਦ। ਵਾਸੂਦੇਵ ਵਰਗਾ ਬੰਦਾ ਜਦ ਨੂਪੁਰ ਸ਼ਰਮਾ ਤੇ ਨਵੀਨ ਜਿੰਦਲ ਨੂੰ ਲੈ ਕੇ ਜਿਹੜਾ ਬਿਆਨਬਾਜ਼ੀ ਅਰਬ ਮੁਲਕ ਇਤਰਾਜ਼ ਜਤਾਉਂਦੇ ਆ ਤੇ ਉਹ ਕੋਠੇ ਤੋਂ ਚੜ ਕੇ ਕਹਿੰਦਾ ਮੈਂ ਕਤਰ 에ਅਰਵੇਜ਼ ਦਾ ਬਾਈਕਾਟ ਕਰਦਾ, ਜਿਹੜਾ ਮੇ ਵੀ ਕਦੀ 에ਅਰਪੋਰਟ ਦੇ ਨਜ਼ਦੀਕ ਵੀ ਨਹੀਂ ਗਿਆ, ਹੋ ਵੀ ਸਕਦਾ ਗਿਆ ਵੀ ਹੋਵੇ, ਚਲੋ ਡਿਫਰੈਂਟ ਗੱਲ ਆ। ਹੁਣ ਜਦੋਂ ਤੁਹਾਡੇ ਧਾਰਮਿਕ ਸਥਾਨ ਜਾਂ ਤੁਹਾਡੇ ਜਿਹੜੇ ਇਸ਼ਟ ਨੇ ਉਹਨਾਂ ਬਾਰੇ ਕੋਈ ਭੱਦੀ ਸ਼ਬਦਾਵਲੀ, ਮਾੜੀ ਸ਼ਬਦਾਵਲੀ, ਭੈੜਾ ਬੋਲੂਗਾ, ਬਾਰ-ਬਾਰ ਉਹਨਾਂ ਨੂੰ ਟਾਰਗੇਟ ਕਰੂਗਾ ਤੇ ਤੁਸੀਂ ਚੁੱਪ ਕਰਕੇ ਥੋੜੀ ਬੈਠੇ ਰਹੋਗੇ, ਤੁਸੀਂ ਤਾਂ ਇਤਰਾਜ਼ ਜਿਹੜਾ ਉਹ ਜਤਾਉਂਗੇ ਨਾ। ਹੁਣ ਪ੍ਰੋਬਲਮ ਪ੍ਰਵੀਨ ਜੀ ਇਸ ਦੇ ਵਿੱਚ ਕੀ ਹੋਈ ਆ, ਉਹਦੇ ਨਾਲ ਕੀ ਹੋਇਆ, ਜਿਹੜੇ ਭਾਜਪਾ ਦੇ ਸਮਰਥਕ ਆ, ਨਾਲੇ ਤੁਸੀਂ ਮੁਲਕ ਦੀ ਗੱਲ ਕੀਤੀ ਸੀ ਨਾ, ਇਸ ਦੇ ਵਿੱਚ ਨੁਕਸਾਨ ਤਾਂ ਪਹੁੰਚਾਇਆ ਭਾਜਪਾ ਨੇ, ਬਾਕੀ ਮੁਲਕ ਵਾਸੀਆਂ ਦਾ ਕੀ ਕਸੂਰ ਸੀਗਾ? ਜਿਹੜੇ ਤਾਂ ਇਸ ਚੀਜ਼ ਦੇ ਨਾਲ ਸ਼ਾਦੀ ਵੀ ਨਹੀਂ ਸੀ ਭਰਦੇ, ਹਾਮੀ ਵੀ ਨਹੀਂ ਸੀ ਭਰਦੇ, ਮਾਫੀ ਵੀ ਭਾਰਤ ਜਿਹੜਾ ਮੰਗੀ ਜਾਂਦਾ ਆ, ਮੂਰਖਤਾਈ ਜਿਹੜੀ ਭਾਜਪਾ ਵਾਲੇ ਕਰੀ ਜਾਣ ਤੇ ਬਾਕੀ ਜਾਣੇ ਹੁਣ ਦੇਖੋ ਦੁਬਈ ਦੇ ਵਿੱਚ, ਬਹਿਰੀਨ ਦੇ ਵਿੱਚ ਕਿੰਨੇ ਪੰਜਾਬੀ, ਕਿੰਨੇ ਸਾਊਥ ਇੰਡੀਅਨ, ਹੋਰ ਸਾਰੇ ਲੋਕ ਕੰਮ ਕਰਦੇ ਆ। ਹੁਣ ਉਹਨਾਂ ਦੀ ਰੋਜੀ ਰੋਟੀ ਦੇ ਉੱਤੇ ਤਾਂ ਤਲਵਾਰ ਲਟਕ ਗਈ ਨਾ। ਅਗਲੇ ਇੱਕ ਸ਼ੇਖ ਨੇ ਤਾਂ ਆਲਰੇਡੀ ਕਹਿਤਾ ਵੀ ਭਾਈ ਮੈਂ ਆ ਚੱਕੋ ਬਾਹਰ, ਤੁਸੀਂ ਤੁਰਦੇ ਹੋਵੋ, ਤੁਸੀਂ ਸਾਡੇ ਮੁਹੰਮਦ ਸਾਹਿਬ ਬਾਰੇ ਏਦਾਂ ਕਿਹਾ ਤਾਂ ਕਿਹਾ ਕਿੱਦਾਂ? ਉਹਨਾਂ ਨੇ ਅਗਲਿਆਂ ਨੇ ਚੱਕ ਕੇ ਸਮਾਨ ਭਾਰਤ ਤੋਂ ਬਣਿਆ ਚੱਕ ਕੇ ਬਾਹਰ ਸਿੱਟੀ ਜਾਂਦੇ, ਕੂੜੇ ਦੇ ਗਾਰਬੇਜ ਕੈਨਾਂ ਦੇ ਉੱਤੇ ਮੋਦੀ ਦੇ ਚਿੱਤਰ ਲਾ ਕੇ ਤੇ ਉਹਦੀ ਤਸਵੀਰ ਲਾ ਕੇ ਤੇ ਉਹਦੇ ਤੇ ਪੈਰ ਦੇ ਨਿਸ਼ਾਨ ਜਿਹੜੇ ਉਹ ਲਾਏ ਜਾ ਰਹੇ ਆ। ਅੱਜ ਤੱਕ ਤਾਂ ਕਦੀ ਭਾਰਤ ਦੇ ਕਿਸੇ ਰਾਸ਼ਟਰਪਤੀ ਜਾਂ ਪ੍ਰਧਾਨ ਮੰਤਰੀ ਦੇ ਨਾਲ ਏਦਾਂ ਦਾ ਸਲੂਕ ਨਹੀਂ ਸੀ ਹੋਇਆ।
ਇਹ ਕਿੱਧਰਲੇ ਪਾਸੇ ਨੂੰ ਤੁਰਿਆ। ਸੋ ਭਾਰਤ ਵਿੱਚ ਰਹਿ ਰਹੇ ਲੋਕਾਂ ਨੇ ਜੋ ਇਸ ਟਾਈਮ ਮਾਹੌਲ ਸਿਰ 'ਚ ਦਿੱਤਾ ਆ, ਜੋ ਇਹਨਾਂ ਨੇ ਅਜਿਹੇ ਸ਼ਦਾਈਆਂ ਨੂੰ ਸਿਰ ਤੇ ਚੜਾ ਕੇ ਰੱਖਿਆ ਆ, ਇਹਨਾਂ ਦੀ ਗਲਤੀ ਨੂੰ ਗਲਤੀ ਨਹੀਂ ਮੰਨ ਕੇ ਸਗੋਂ ਅਜਿਹੇ ਨੂਪੁਰ ਤੇ ਨਵੀਨ ਵਰਗੇ ਬੰਦਿਆਂ ਨੂੰ ਪੀੜਤ ਕੋਸ਼ਿਸ਼ ਕਰ ਰਿਹਾ, ਦੋਸ਼ੀ ਨਹੀਂ। ਉਹ ਕਹਿੰਦੇ ਵੀ ਇਹ ਜੀ ਪੀੜਤ ਆ ਜੀ, ਇਹਨਾਂ ਦੇ ਨਾਲ ਧੱਕਾ ਹੋ ਰਿਹਾ ਆ। ਸੋ ਜਦੋਂ ਏਦਾਂ ਦੀ ਗੱਲ ਹੋ ਰਹੀ ਹੋਵੇ ਤਾਂ ਤੁਸੀਂ ਸਮਝੋ ਵੀ ਉਸ ਮੁਲਕ ਦੇ ਹਾਲਾਤ ਬਹੁਤ ਮਾੜੇ ਆ। ਉੱਥੇ ਆਮ ਲੋਕਾਂ ਦਾ, ਉੱਥੇ ਜਿਹੜੇ ਮਾਈਨੋਰਟੀਜ਼ ਦਾ ਵਸਣਾ ਰਹਿਣਾ ਬੜਾ ਜਿਹੜਾ ਮੁਸ਼ਕਲ ਬਣਦਾ ਜਾ ਰਿਹਾ। ਸੋ ਇਹਨਾਂ ਨੂੰ, ਜਿੰਨੀਆਂ ਵੀ ਮਾਈਨੋਰਟੀਜ਼ ਆ ਭਾਈ, ਇਹਨਾਂ ਨੂੰ ਤਿਆਰ ਰਹਿਣ ਦੀ ਜ਼ਰੂਰਤ ਆ ਵੀ ਇਹ ਸ਼ਦਾਈਆਂ ਦਾ ਪਤਾ ਨਹੀਂ ਕਦੋਂ ਕਿਹਦੇ ਤੇ ਇਦਾਂ ਹੱਲਾ ਬੋਲ ਦੇਣ ਜੀ। ਤੇ ਆਪਣੇ ਨਾਲ ਕੁਝ ਕਾਲਰ ਜੁੜੇ ਨੇ ਜੀ, ਉਹਨਾਂ ਦੀ ਰਾਏ ਨੂੰ ਵੀ ਆਪਾਂ ਪ੍ਰੋਗਰਾਮ ਦੇ ਸ਼ਾਮਲ ਕਰ ਲੈਂਦੇ ਆ ਜੀ। ਪਰਮਜੀਤ ਕੌਰ ਜੀ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਉਣੇ ਰਹੋ। ਹੈਲੋ, ਹਾਂਜੀ ਪਰਮਜੀਤ ਕੌਰ ਜੀ, ਸਤਿ ਸ਼੍ਰੀ ਅਕਾਲ, ਤੁਸੀਂ ਆਉਣੇ ਰਹੋ। ਸਤਿ ਸ਼੍ਰੀ ਅਕਾਲ, ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ। ਮੈਂ ਪੂਰਾ, ਮੇਰਾ ਨਾਮ ਨਹੀਂ ਆਇਆ, ਮੇਰਾ ਨਾ ਪਤਾ ਨਹੀਂ ਕੀ ਗੱਲ ਹੈ, ਫੋਨ ਵਿੱਚੋਂ ਕੱਟ ਕੇ ਆ ਰਿਹਾ ਆ ਜੀ। ਕੱਲ ਤੋਂ ਏਦਾਂ ਹੋਇਆ ਸੀ, ਅੱਜ ਵੀ ਏਦਾਂ ਹੀ ਰਿਹਾ। ਕੋਈ ਗੱਲ ਨਹੀਂ। ਇਹ ਮਸਲਾ ਤੁਸੀਂ ਚੁੱਕਿਆ ਜਿਹੜਾ, ਇਹ ਸਾਰੇ ਸੰਸਾਰ ਲਈ ਬਹੁਤ ਭਿਆਨਕ ਜੀ, ਸਾਡੇ ਹਿੰਦੁਸਤਾਨ ਲਈ ਨਹੀਂ ਇਕੱਲਾ ਹੈਗਾ ਵੀ ਸਾਡੇ ਨੇ ਕਹਿ ਦਿੱਤਾ ਲੀਡਰਾਂ ਨੇ ਤੇ ਬਾਕੀਆਂ ਦੇ ਕੰਨ ਨਹੀਂ ਹੈਗੇ, ਉਹ ਸੁਣਨਗੇ। ਜੀ, ਇਹ ਇਸ ਤੋਂ ਜਦੋਂ ਦੇ ਹੀ ਆਏ ਨੇ ਜਾਂ ਜਦੋਂ ਦਾ ਇਹਨਾਂ ਨੇ ਗਠਬੰਧਨ ਕੀਤਾ ਆ, ਉਦੋਂ ਦੇ ਤਾਂ ਇਹਨਾਂ ਨੇ ਸਾਡੇ ਘਰਾਂ 'ਚ ਪੁਆੜੇ ਪਾ ਦਿੱਤੇ ਨੇ ਜੀ। ਚਾਹੇ ਕਿਸੇ ਵੀ ਹੋਵੇ, ਭਰਾ ਜੇ ਅਸੀਂ 7 ਸੀਗੇ, 3 ਉੱਧਰ ਨੂੰ ਚਲ ਗਏ, 2 ਉੱਧਰ ਨੂੰ ਚਲ ਗਏ, ਉਹਨਾਂ ਨੂੰ ਹੀ ਪੜਾ ਕੇ ਲੜਵਾ ਦਿੰਦੇ ਨੇ। ਇਹ ਬਾਹਰਲੇ ਦੇਸ਼ਾਂ ਨੂੰ ਤਾਂ ਲੜਾਣਾ ਆ। ਬਾਕੀ ਸੁਣਨ ਵਾਲੇ ਵੀ ਸਾਰੇ ਬੜੇ ਸਮਝਦਾਰ ਨੇ, ਬਹੁਤ ਚੰਗਾ ਦੱਸਿਆ ਆ। ਗੁਰਬਾਣੀ ਦੀ ਤੋਂ ਕਿ ਪਾਪੀ ਕੇ ਮਾਰਨੇ ਤੋਂ ਪਾਪ ਮਹਾਬਲੀ ਹੈ। ਹਰ ਵੇਲੇ ਸਾਹਮਣਾ ਬੰਦਾ ਮਾੜਾ ਨਹੀਂ ਹੁੰਦਾ। ਜਿਹਨੂੰ ਤੁਸੀਂ ਦਿਲ ਚਾਹੇ ਤੇ ਜੋ ਮਰਜ਼ੀ ਕਹਿ ਦੋ ਤੇ ਥੱਪੜ ਮਾਰ ਦੋ ਤਾਂ ਬਰਦਾਸ਼ਤ ਕਰ ਲੇਗਾ। ਕਦੀ ਕੁਛ ਏਦਾਂ ਦੇ ਦਿਨ ਵੀ ਆਉਂਦੇ ਨੇ ਜਦੋਂ ਬੰਦੇ ਨੂੰ ਅਕਲ ਟਿਕਾਣੇ ਕਰ ਦਿੰਦੇ ਨੇ ਸਮਾਜ ਵਾਲੇ। ਜੀ, ਸਮਾਜ ਦੇ ਲੋਕੀ ਇੰਨੇ ਬੇਵਕੂਫ ਨਹੀਂ ਹੈਗੇ। ਹੁਣ ਅੱਗੇ ਇਹਨਾਂ ਨੇ ਪੰਜਾਬ 'ਚ ਐਡੀ ਵੱਡੀ ਸੱਟ ਖਾਧੀ ਹੈ, ਕੀ ਕਾਰਨ ਹੋਇਆ? ਕਿਉਂਕਿ ਇਹਨਾਂ ਨੂੰ ਸਮਝਣਾ ਚਾਹੀਦਾ ਵੀ ਲੋਕੀ ਜਿਹੜੇ ਨੇ ਇੰਨੇ ਬੇਵਕੂਫ ਨਹੀਂ ਹੈਗੇ ਕਿ ਤੁਸੀਂ ਜੋ ਕੁਛ ਕਹੀ ਜਾਓਗੇ ਤੁਹਾਡੇ ਮਗਰ ਚੱਲੇ ਜਾਣਗੇ। ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਚਾਕ ਸਿਰ ਫਿਰਿਆਂ ਨੂੰ ਲਾ ਕੇ ਨੁਕਸਾਨ ਤੇ ਸਮਾਜ ਦਾ ਹੀ ਕਰਾ ਦੇਣਗੇ। ਜੀ ਬਿਲਕੁਲ ਉਹੀ ਗੱਲ ਕਰ ਰਹੇ। ਸਮਾਜ ਦਾ ਹੀ ਨੁਕਸਾਨ ਕਰਨਗੇ ਜੀ, ਆਪਣੀ ਗਵਰਨਮੈਂਟ ਦਾ ਵੀ ਨੁਕਸਾਨ ਕਰਨਗੇ, ਆਪਣੀ ਪਾਰਟੀ ਦਾ ਵੀ ਨੁਕਸਾਨ ਕਰਨਗੇ, ਔਰ ਆਪਣੇ ਮੁਲਕ ਦਾ ਵੀ ਜਿਹੜਾ ਹੁਣ ਨੁਕਸਾਨ ਸਹਿਣਾ ਪਏਗਾ ਸਾਨੂੰ ਸਾਰਿਆਂ ਨੂੰ। ਪਰ ਦੁੱਖ ਦੀ ਗੱਲ ਇਹ ਹੈ ਕਿ ਹਰ ਵੇਲੇ ਜਿਹੜਾ ਗਰੀਬ ਬੰਦਾ ਹੁੰਦਾ ਨਾ, ਜਿਹੜਾ ਵਿਚਾਰਾ ਟਕੇ ਤੇ ਮਿਹਨਤ ਕਰਕੇ ਤੇ ਸਿੱਕਾ ਜੋੜ ਕੇ ਆਪਣੇ ਪੈਰਾਂ ਤੇ ਖੜਾ ਹੁੰਦਾ, ਨੁਕਸਾਨ ਹਮੇਸ਼ਾ ਉਹਨਾਂ ਦਾ ਹੁੰਦਾ, ਇਹਨਾਂ ਦਾ ਕੁਝ ਨਹੀਂ ਜਾਣਾ। ਜੀ ਬਿਲਕੁਲ ਠੀਕ, ਇਸ ਦਾ ਉਹੀ ਹੈ ਜੀ। ਕਹਿਣਾ ਵੀ ਚਾਹੁੰਦੀ, ਸਮਾਂ ਵੀ ਤੁਹਾਡਾ ਓਨਾ ਹੀ ਆ। ਕਹਿੰਦੇ ਨੇ ਕਿ ਜਿਹੜਾ ਬਹੁਤਾ ਸਿਆਣਾ ਹੁਕਾ ਹੁੰਦਾ ਨਾ, ਉਹ ਗਾਂਧੀ ਫਰੋਲਦਾ ਹਮੇਸ਼ਾ। ਠੀਕ ਹੈ। ਇਹ ਲੋਕੀ ਕੁਰਸੀ ਨੂੰ ਮਲ ਕੇ ਸੋਚਦੇ ਨੇ ਕਿ ਬਹੁਤ ਸਿਆਣੇ ਹੋ ਗਏ ਨੇ, ਜਿਹੜੇ ਧਰਮ ਨੂੰ ਮਜ਼ਹਬ ਨੂੰ ਜੋ ਕਰਦੀਆਂ ਨੇ। ਪਰ ਭਾਰਤ ਦੀ ਖੁਸ਼ਬੂ ਇਹ ਹੈ ਕਿ ਉਹ ਫੁੱਲਾਂ ਦਾ ਗੁਲਦਸਤਾ ਹੈ, ਉਹਦੇ 'ਚ ਸਾਰੇ ਧਰਮਾਂ ਨੂੰ ਬਰਾਬਰ ਦਰਜਾ ਮਿਲਣਾ ਚਾਹੀਦਾ ਹੈ, ਤਾਂ ਹੀ ਖੁਸ਼ਬੂ ਆ ਸਕਦੀ ਹੈ ਜੀ ਲੋਕਾਂ 'ਚ। ਮਿਹਰਬਾਨੀ। ਇਸ ਤੋਂ ਪਹਿਲਾਂ ਆਪਾਂ ਪ੍ਰਵੀਨ ਜੀ ਆਪਣੇ ਅਗਲੇ ਕਾਲਰ ਲਈਏ। ਇਹ ਉਹੀ ਕਤਰ 에ਅਰਵੇਜ਼ ਆ ਜਿਹਨੇ ਕੋਵਿਡ ਦੇ ਦੌਰਾਨ ਹਜ਼ਾਰਾਂ ਹੀ ਜਿਹੜੇ ਆਕਸੀਜਨ ਦੇ ਸਿਲੰਡਰ ਆ ਉਹ ਉੱਥੇ ਭਾਰਤ ਵਿੱਚ ਪਹੁੰਚਾਏ ਸੀਗੇ। ਮੈਡੀਕਲ ਸਪਲਾਈਆਂ ਭਾਰਤ ਵਿੱਚ ਫ੍ਰੀ ਆਫ ਚਾਰਜ ਇਹ ਇੱਥੇ ਇਹਨਾਂ ਹੀ ਲੋਕਾਂ ਦੇ ਲਈ ਜਿਹੜੇ ਅੱਜ ਜੀਵਤ ਨੇ, ਇਹਨਾਂ ਦੇ ਪਰਿਵਾਰਾਂ ਲਈ, ਇਹਨਾਂ ਸਾਰਿਆਂ ਦੇ ਲਈ ਜਿਹੜੀਆਂ ਪਹੁੰਚਾਈਆਂ ਸੀਗੀਆਂ। ਸੋ ਉਸ ਪਾਸੇ ਵੱਲ ਨੂੰ ਜਿਹੜਾ ਕਰ ਰਹੇ, ਸੋਚਦੇ ਨਹੀਂ, ਸਮਝਦੇ ਨਹੀਂ ਕਿਹੜੇ ਪਾਸੇ ਨੂੰ ਗੱਲ ਚੱਲ ਰਹੀ ਆ। ਆਮ ਲੋਕਾਂ ਦਾ ਮਾੜੇ ਕਹਿ ਲਓ ਵੀ ਜਿਹਨੇ ਗਰੀਬ ਗੁਲਬਾ ਆ ਤੇ ਜਿਹੜੇ ਰੋਜ਼ਮਰਾ ਮਿਹਨਤ ਕਰਕੇ ਕਮਾਈ ਕਰ ਰਿਹਾ ਆ, ਉਹਦੀ ਜ਼ਿੰਦਗੀ ਜਿਹੜੀ ਇਹਨਾਂ ਨੇ ਔਖਿਆਂ ਕਰ ਦਿੱਤੀ ਆ। ਹਰਜੋਤ ਸਿੰਘ ਖਾਲਸਾ ਜੀ ਜੁੜੇ ਨੇ ਆਪਣੇ ਨਾਲ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਖਾਲਸਾ ਜੀ। ਪ੍ਰਵੀਨ ਜੀ, ਰਾਜਕਰਮਵੀਰ ਸਿੰਘ ਜੀ, ਤੇ ਤੁਹਾਡਾ ਸ਼ੋਅ ਵਧੀਆ ਆ। ਤੇ ਬਹੁਤ ਹੀ ਮਾੜੀ ਗੱਲ ਜਿਹੜੇ ਉੱਥੇ ਦੇ ਪੋਲੀਟੀਸ਼ੀਅਨ ਆਪਾਂ ਦੇਖਦੇ ਹੀ ਆ, ਜਦ ਵੀ ਉਹ ਮੂੰਹ ਚੋਂ ਬੋਲਦੇ ਆ ਕਿੱਦਾਂ ਦਾ ਬੋਲਦੇ ਆ। ਕਿਸਾਨ ਮੋਰਚੇ ਦੌਰਾਨ ਵੀ ਸਿੱਖਾਂ ਦੇ ਉਲਟ, ਬਜ਼ੁਰਗਾਂ ਦੇ ਉਲਟ ਕਿੱਦਾਂ ਬੋਲਦੇ ਰਹੇ ਆ। ਅੱਜ ਦੀ ਡੇਟ ਦੇ ਵਿੱਚ ਕੁਝ ਘੰਟੇ ਪਹਿਲਾਂ ਜਿਹੜਾ ਨਾ ਨੰਬਰ 1 ਟ੍ਰੈਂਡਿੰਗ ਪੂਰੇ ਵਰਲਡ 'ਚ, ਮੁਸਲਿਮ ਵਰਲਡ ਜਿਹੜਾ ਚੱਲ ਰਿਹਾ, ਬਾਈਕਾਟ ਇੰਡੀਅਨ ਪ੍ਰੋਡਕਟਸ। ਉਹਨਾਂ ਨੇ ਸਾਰਾ ਇੰਡੀਆ ਦਾ ਜੋ ਵੀ ਸਮਾਨ ਆ, ਗਰੋਸਰੀ ਕੁਛ ਵੀ ਚੱਕ ਕੇ ਸ਼ੈਲਫਾਂ ਤੋਂ ਪਰੇ ਰੱਖਤਾ। ਹੁਣ ਨਾਲ ਹੀ ਨਾਲ ਉਹਨੇ ਇਹ ਕਹਿਤਾ ਵੀ ਜਿਹੜੇ ਇੰਡੀਆ ਦੇ ਲੋਕ ਆ ਇਹਨਾਂ ਨੂੰ ਵਾਪਸ ਵੀ ਭੇਜੋ। ਵੇਖੋ ਹੁਣ ਵਿਚਾਰੇ ਗਰੀਬ ਲੋਕ, ਜਿੱਥੇ ਜੋਬਾਂ ਨਹੀਂ ਮਿਲਦੀਆਂ, ਆਪਣੇ ਕਿੰਨੇ ਪੰਜਾਬੀ ਗਏ ਹੋ ਆ, ਉਹ ਉੱਥੋਂ ਕੱਢ ਦਿੰਦੇ, ਫਿਰ ਇਹ ਕੀ ਕਰੂਗੇ? ਠੀਕ ਹੈ ਜੀ। ਸੋ ਇਹਨਾਂ ਨੂੰ ਸੋਚਣਾ ਚਾਹੀਦਾ ਹੈ।
ਸੋ ਜਦੋਂ ਇਹ ਆਪਾਂ ਨੂੰ ਨਾ ਸਾਥ ਦੇਣਾ ਚਾਹੀਦਾ। ਜੇ ਉਹ ਸਿੱਖਾਂ ਦੇ ਉਲਟ ਬੋਲਦੇ ਤਾਂ ਵੀ ਬੋਲੋ, ਮੁਸਲਮਾਨਾਂ ਦੇ ਉਲਟ ਬੋਲਦੇ ਤਾਂ ਵੀ ਬੋਲੋ, ਕ੍ਰਿਸਚੀਅਨ ਜਾਂ ਕਿਸੇ ਦੇ ਵੀ ਉਲਟ ਬੋਲਦਾ ਜਿਹੜਾ ਬੰਦਾ, ਜੀ ਇਹ ਨਾ ਵੇਟ ਕਰੋ ਕਿ ਜਦੋਂ ਸਾਡੀ ਵਾਰੀ ਆਈ ਤਾਂ ਅਸੀਂ ਉਦੋਂ ਹੀ ਬੋਲਣਾ ਹੈਗਾ, ਜਿੱਦਾਂ ਜਿਊਜ਼ ਨਾ ਹੋਇਆ ਸੀ। ਜੀ ਥੈਂਕ ਯੂ ਜੀ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ, ਮਿਹਰਬਾਨੀ ਜੀ। ਸੋ ਬਿਲਕੁਲ ਇਹ ਬਿਲਕੁਲ ਹਰਜੋਤ ਸਿੰਘ ਪ੍ਰਵੀਨ ਜੀ ਇਸ ਦੇ ਵਿੱਚ ਨਾਲ ਐਡ ਕਰਦੇ ਜਾਈਏ, ਇਹਨਾਂ ਦਾ ਜਿਹੜਾ ਇਹ ਕੰਮ ਆ ਝੂਠ ਦੇ ਉੱਤੇ ਜਿਹੜਾ ਚੱਲਣਾ, ਤੇ ਹੁਣ ਜਿੱਦਾਂ ਆਪਾਂ ਦੇਖ ਰਹੇ ਹਾਂ ਵੀ ਇਹ ਕਿਸ ਤਰੀਕੇ ਦੇ ਨਾਲ ਚੱਲ ਰਿਹਾ, ਇਹਨਾਂ ਦੀ ਰੂੜੀਵਾਦੀ ਸੋਚ ਬੜੇ ਚਿਰ ਤੋਂ ਜਿਹੜੀ ਉਹ ਚੱਲਦੀ ਆ ਰਹੀ ਆ। ਹਰਜੋਤ ਸਿੰਘ ਜੀ ਨੇ ਜਿਹੜਾ ਜ਼ਿਕਰ ਕੀਤਾ ਵੀ ਆਪਣੇ ਬਜ਼ੁਰਗਾਂ ਨੂੰ ਕਿੰਨਾ ਭੈੜਾ ਮੰਦਾ ਜਿਹੜਾ ਉਹ ਬੋਲਦੇ ਰਹੇ ਆ, ਇਹ ਉਹੀ ਨੇ ਜਿਨ੍ਹਾਂ ਦੇ ਖਿਲਾਫ BBC ਨੇ ਇੱਕ ਬੜੀ ਵੱਡੀ ਰਿਪੋਰਟ ਸ਼ਾਇਆ ਕੀਤੀ ਸੀ। ਫਾਰਮ ਬਿਲਜ਼ ਦੇ ਦੌਰਾਨ ਇਹਨਾਂ ਨੇ ਇੰਨੇ ਕੁ ਜ਼ਿਆਦਾ ਨਕਲੀ ਸੋਸ਼ਲ ਮੀਡੀਆ ਪ੍ਰੋਫਾਈਲ ਬਣਾਏ ਤੇ ਫੇਕ ਸਿੱਖ ਰੀਅਲ ਸਿੱਖ ਬਾਰੇ ਜਿਹੜੇ ਟ੍ਰੈਂਡ ਆ ਉਹ ਇਹਨਾਂ ਨੇ ਉਦੋਂ ਚਲਾਏ ਵੀ ਜਿਹੜੇ ਤਾਂ ਫਾਰਮ ਸਿੱਖ ਦੀ ਹਮਾਇਤ ਕਰਦੇ ਸੀ ਉਹਨਾਂ ਨੂੰ ਇਹਨਾਂ ਨੇ ਫੇਕ ਸਿੱਖ ਆਖਿਆ, ਤੇ ਜਿਹੜੇ ਇਹਨਾਂ ਦੇ ਨਕਲੀ ਪ੍ਰੋਫਾਈਲ ਬਣਾ ਕੇ ਉਹ ਆਪਣੇ ਆਪ ਨੂੰ ਰੀਅਲ ਸਿੱਖ ਕਹਿ ਕੇ ਐਂਡੋਰਸਮੈਂਟ ਜਿਹੜੀ ਉਹ ਦੇ ਰਹੇ ਸੀਗੇ। ਸੋ ਇਹ ਚਿਰ ਤੋਂ ਇਹਨਾਂ ਦਾ ਇਹ ਕੰਮ ਚੱਲਦਾ ਆ ਰਿਹਾ ਆ। ਹੈਰਾਨੀ ਵਾਲੀ ਗੱਲ ਪ੍ਰਵੀਨ ਜੀ ਇਹ ਹੋ ਰਹੀ ਆ, ਜਿੱਦਾਂ ਮੈਂ ਪਹਿਲਾਂ ਵੀ ਇਸ ਚੀਜ਼ ਦਾ ਜ਼ਿਕਰ ਕੀਤਾ, ਜਿਸ ਕਰਕੇ ਜ਼ਿਆਦਾ ਮਨ ਜਿਹੜਾ ਦੁਖੀ ਹੁੰਦਾ, ਜਿਹੜੇ ਆਪਣੇ ਆਪ ਨੂੰ ਬੁੱਧੀਜੀਵੀ ਵੀ, ਸਿਆਣੇ ਵੀ, ਪੜ੍ਹੇ ਲਿਖੇ ਵੀ ਜਿਹੜੇ ਉਹ ਮੰਨਦੇ ਆ, ਉਹ ਵੀ ਅਜਿਹੀਆਂ ਗੱਲਾਂ ਦੇ ਵਿੱਚ ਆ ਕੇ ਇੰਨੇ ਜ਼ਿਆਦਾ ਜ਼ਹਿਰ ਦੇ ਬਣ ਕੇ ਖੁਦ ਜ਼ਹਿਰੀਲੇ ਜਿਹੜੇ ਉਹ ਹੋ ਚੁੱਕੇ ਆ। ਉਹਨਾਂ ਦੇ ਮੂੰਹੋਂ ਜੋ ਵੀ ਨਿਕਲ ਰਿਹਾ ਹੁਣ ਜ਼ਹਿਰ ਜਿਹੜੀ ਆ ਉਹ ਨਿਕਲ ਰਹੀ ਆ। ਇਹ ਬਹੁਤ ਵੱਡੀ ਇੱਕ ਸਮੱਸਿਆ ਨੂੰ ਪੈਦਾ ਕਰ ਰਿਹਾ ਆ, ਤੇ ਇਸ ਦਾ ਕੋਈ ਨਤਾਰਾ ਪ੍ਰਵੀਨ ਜੀ ਆਉਣ ਦੇ ਨਜ਼ਦੀਕੀ ਭਵਿੱਖ ਦੇ ਵਿੱਚ ਕੋਈ ਨਜ਼ਰ ਆ ਨਹੀਂ ਰਿਹਾ ਵੀ ਇੱਥੇ ਬਣਨ ਕੀ ਜਾ ਰਿਹਾ ਆ। ਹਾਂਜੀ ਬਿਲਕੁਲ ਬਿਲਕੁਲ, ਤੇ ਇੱਕ ਬਹੁਤ ਵੱਡੀ ਲਿਸਟ ਆ BJP ਦੇ ਬੁਲਾਰੇ ਜਿਹੜੇ ਆ, ਜਿਨ੍ਹਾਂ ਦੇ ਵਿੱਚ ਗਿਰੀਰਾਜ ਸਿੰਘ ਜਾਂ ਜਿਨ੍ਹਾਂ ਦੇ ਵਿੱਚ ਕਿਰਨ ਰਿਜੀਜੂ ਹੈ, ਜਾਂ ਅਨਿਲ ਵਿਜ ਹੈ, ਜਾਂ ਅਨੰਤ ਕੁਮਾਰ ਹੇਗੜੇ ਹੈ, ਹੋਰ ਬਹੁਤ ਸਾਰੇ ਇਹੋ ਜਿਹੀ ਲੰਬੀ ਲਿਸਟ ਹੈ, 38-39 ਜਣਿਆਂ ਦੀ, ਜਿਨ੍ਹਾਂ ਨੇ ਅੱਜ ਹੀ ਨਹੀਂ ਗਾ, ਦੋਵਾਂ ਬਾਰੇ ਤਾਂ ਲੋਕ ਗੱਲ ਕਰ ਰਹੇ ਆ ਆਪਾਂ, ਜਿਨ੍ਹਾਂ ਨੇ ਪਿਛਲੇ ਲੰਬੇ ਸਮੇਂ ਤੋਂ ਜਿਹੜੀਆਂ ਵਾ ਕੰਟਰੋਵਰਸ਼ੀਅਲ ਸਟੇਟਮੈਂਟਸ ਖਾਸ ਕਰਕੇ ਮਾਈਨੋਰਟੀਜ਼ ਦੇ ਉੱਤੇ ਦੇ ਕੇ ਦੇਸ਼ ਦੇ ਵਿੱਚ ਦੋ ਭਾਈਚਾਰਕ ਸਾਂਝਾਂ ਦੇ ਉੱਤੇ, ਦੋ ਫਿਰਕਿਆਂ ਦੇ ਦਰਮਿਆਨ ਪਾੜਾ ਪਾਉਣ ਦੀ ਕੋਸ਼ਿਸ਼ ਕੀਤੀ ਆ, ਔਰ ਉਹਨਾਂ ਪਿੱਛੇ ਹੀ ਲੱਗੇ ਕੁਝ ਬ੍ਰੇਨ ਵਾਸ਼ਡ ਲੋਕਾਂ ਨੇ। ਫਿਰ ਕਿਸੇ ਨੂੰ ਕਿਹਾ ਤੂੰ ਸ਼੍ਰੀ ਰਾਮ ਕਹਿ, ਉਹਨੂੰ ਕੁੱਟਿਆ, ਉਹਨੂੰ ਮਾਰਿਆ। ਕਿਸੇ ਨੂੰ ਕਿਹਾ ਕਿ ਤੂੰ ਗਊਆਂ ਦਾ ਵਪਾਰ ਕਿਉਂ ਕਰਦਾ, ਜਿਵੇਂ ਤੁਸੀਂ ਪਹਿਲੂ ਖਾਨ ਦਾ ਜ਼ਿਕਰ ਕੀਤਾ ਵਾ, ਕਿਸੇ ਨੂੰ ਕੁਛ ਕਿਹਾ। ਸੋ ਇਹਦੇ ਬਾਰੇ ਇਨ ਫਿਊਚਰ ਵੀ ਆਪਾਂ ਆਉਣ ਵਾਲੇ ਟਾਈਮ ਦੇ ਵਿੱਚ ਵੀ, ਆਉਣ ਵਾਲੇ ਜਿਹੜੇ ਸਾਡੇ ਚਰਚਾ ਟਾਕ ਸ਼ੋ ਹੋਣਗੇ ਉਹਨਾਂ ਦੇ ਵਿੱਚ ਵੀ ਗੱਲਾਂ ਬਾਤਾਂ ਕਰਦੇ ਚੱਲਾਂਗੇ। ਜਾਂਦੇ ਜਾਂਦੇ ਜਿਹੜੇ ਕਾਲਰਸ ਨੇ ਸਾਡੇ ਨਾਲ ਜੁੜੇ ਹੋਏ ਨੇ, ਇਹਨਾਂ ਦੀ ਰਾਏ ਜਿਹੜੀ ਹੈ ਸ਼ਾਮਲ ਕਰਦੇ ਹਾਂ। ਅਮਰੀਕ ਸਿੰਘ ਜੀ, ਤੁਸੀਂ ਆਨ 에ਅਰ ਹੋ, ਸਤਿ ਸ਼੍ਰੀ ਅਕਾਲ। ਸੰਖੇਪ ਦੇ ਵਿੱਚ ਹੀ ਰੱਖਿਓ, ਸਮਾਂ ਸਮਾਪਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਇੱਕ ਤਾਂ ਭਾਜੀ ਜਿਹੜਾ ਇਹਨਾਂ ਨੇ ਕਿਹਾ, ਚਲੋ ਉਹ ਤਾਂ ਇਹਨਾਂ ਦੀ ਜੋ BJP ਦੇ ਸਪੋਕਸਪਰਸਨ ਜਾਂ ਇਹਨਾਂ ਦਾ ਵਿੰਗ ਹੈਗਾ ਜੀ ਜੀ, ਉਹਨਾਂ ਦਾ ਬਹੁਤ ਮਾੜੀ ਗੱਲ ਹੈਗੀ ਹੈ ਕਿ ਉਹ ਦੂਜੇ ਕਮਿਊਨਿਟੀਜ਼ ਨੂੰ ਇਸ ਤਰੀਕੇ ਨਾਲ ਟਰੀਟ ਕਰਦੇ ਆ। ਹਾਂਜੀ। ਤੇ ਇੱਕ ਜਿਹੜੀ ਜ਼ਰੂਰੀ ਚੀਜ਼ ਹੈਗੀ ਆ, ਪੋਲਿਟਿਕਸ ਦੇ ਵਿੱਚ ਜਿਹੜੀ ਰਿਲੀਜਨ ਦੀ ਇਨਵੋਲਵਮੈਂਟ ਹੈ ਨਾ, ਉਹ ਕਿੰਨੀ ਹੋਣੀ ਚਾਹੀਦੀ ਹੈ, ਤੇ ਉਹ ਕਿਸ ਤਰੀਕੇ ਨਾਲ ਰਿਲੀਜਨ, ਠੀਕ ਹੈ ਪੋਲੀਟੀਕਲ ਬੰਦਾ ਰਿਲੀਜੀਅਸ ਹੋ ਸਕਦਾ ਹੈ, ਲੇਕਿਨ ਰਿਲੀਜਨ ਹੀ ਪੂਰਾ ਪੋਲਿਟਿਕਸ ਨੂੰ ਡਰਾਈਵ ਕਰੇ, ਉਹ ਫਿਰ ਕੰਮ ਖਰਾਬ ਹੋ ਜਾਂਦਾ ਹੈ। ਇਹ ਗੱਲ ਪੂਰਾ ਵਰਲਡ ਵਾਈਡ ਲਾਗੂ ਹੋਣੀ ਚਾਹੀਦੀ ਹੈ ਕਿ ਜਿਹੜਾ ਪੋਲਿਟਿਕਸ ਤੇ ਰਿਲੀਜਨ ਹੈ, ਇਹਦਾ ਸੈਪਰੇਸ਼ਨ ਕਿੱਦਾਂ ਹੋਣਾ ਚਾਹੀਦਾ। ਠੀਕ ਆ, ਪੋਲਿਟਿਕਸ ਰਿਲੀਜਨ ਆਪਣੇ ਥਾਂ ਤੇ ਹੈਗਾ, ਲੇਕਿਨ ਰਿਲੀਜਨ ਇੰਨਾ ਹਾਵੀ ਨਹੀਂ ਹੋਣਾ ਚਾਹੀਦਾ ਕਿ ਪੋਲੀਟੀਕਲ ਪਾਰਟੀਆਂ ਜਿਸ ਪਰਪਸ ਲਈ ਬਣੀਆਂ ਆ ਜਾਂ ਪੋਲੀਟੀਕਲ ਸਿਸਟਮ ਜਿਸ ਪਰਪਸ ਲਈ ਬਣਿਆ ਆ, ਉਹ ਸਿਸਟਮ ਹੀ ਨਾ ਕੰਮ ਕਰੇ। ਠੀਕ ਹੈ ਜੀ, ਥੈਂਕ ਯੂ ਜੀ, ਥੈਂਕ ਯੂ। ਸੈਪਰੇਸ਼ਨ ਆਫ ਸਟੇਟ ਐਂਡ ਰਿਲੀਜਨ, ਇਹ ਅਮਰੀਕਾ ਦੇ ਵਿੱਚ ਵੀ ਇੱਕ ਬੜਾ ਵੱਡਾ ਇਦਾਂ ਦਾ ਮੁੱਦਾ ਜਿਹੜਾ ਉਹ ਤੁਰਿਆ ਰਹਿੰਦਾ, ਬਾਕੀ ਥਾਵਾਂ ਤੇ ਵੀ ਇਹ ਮਸਲੇ ਹੈਗੇ ਨੇ ਜੀ। ਆਪਣੇ ਅਗਲੇ ਕਾਲਰ ਜਸਵੀਰ ਸਿੰਘ, ਸਤਿ ਸ਼੍ਰੀ ਅਕਾਲ ਜੀ, ਤੁਸੀਂ ਆਨ 에ਅਰ। ਹਾਂਜੀ, ਸਤਿ ਸ਼੍ਰੀ ਅਕਾਲ ਪਤਨੀ ਜੀ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਅੱਛਾ, ਮੇਰੇ ਦੋ ਕੁਐਸਚਨ ਆ ਜੀ। ਇੱਕ ਤਾਂ ਜਿੰਨੇ ਬੰਦਿਆਂ ਨੇ ਵੀ ਮਾੜਾ ਜਿਹਾ ਬੋਲਿਆ ਤੇ ਧਰਮ ਦਾ ਪ੍ਰੋਜੈਕਟ, ਤੇ ਇਹ ਹੁਣ ਇਹਨਾਂ ਤੇ ਚਾਰਜ ਪ੍ਰੈਸ ਕਿਉਂ ਨਹੀਂ ਚਾਰਜ ਕਰਦੇ ਕੋਈ? ਜੀ। ਤੇ ਇਹਨਾਂ ਤੇ ਕਿਉਂਕਿ ਜੇ ਤੁਸੀਂ ਓਦਾਂ ਮਾੜਾ ਆਮ ਇਨਸਾਨ ਬੋਲਦਾ ਫੜ ਕੇ ਅੰਦਰ ਕਰ ਦੇਣਾ, ਇਹਨਾਂ ਤੇ 295 ਜੋ ਵੀ ਹੈ ਉਹ ਲੱਗਦੀ ਨਹੀਂ ਧਾਰਾ ਇਹਨਾਂ ਤੇ। ਦੂਜਾ ਵੀ ਆਪਣੇ ਪ੍ਰਧਾਨ ਮੰਤਰੀ ਜਾਂ ਹੋਮ ਮਿਨਿਸਟਰ ਨੇ ਮਾਫੀ ਕਿਉਂ ਨਹੀਂ ਮੰਗੇ? ਹਿੰਦੁਸਤਾਨ ਕਿਉਂ ਮੰਗੇ? ਹਿੰਦੁਸਤਾਨ ਦੀ ਗਲਤੀ ਥੋੜ੍ਹਾ ਕੋਈ। ਬਿਲਕੁਲ ਸਹੀ। ਤੇ ਦੂਜਾ ਹੁਣ ਇਹਨਾਂ ਨੇ ਮੁਸਲਮਾਨਾਂ ਬਾਰੇ ਬੋਲਿਆ ਮਾੜਾ, ਸਾਰੇ ਮੁਸਲਮਾਨ ਮੁਲਕ ਇਕੱਠੇ ਹੋ ਗਏ। ਜਦੋਂ ਆਪਣੇ ਸਿੱਖਾਂ ਨਾਲ ਹੁੰਦਾ ਉਦੋਂ ਵੀ ਸਾਰਿਆਂ ਨੂੰ ਬਰਾਬਰ ਖੜਨਾ ਚਾਹੀਦਾ, ਜਾਂ ਕਿਸੇ ਵੀ ਧਰਮ ਨਾਲ ਹੁੰਦਾ ਨਾ,
ਜੀ ਬਿਲਕੁਲ ਜੀ, ਠੀਕ ਹੈ ਜੀ। ਤੇ ਜੋ ਕੁਛ ਇਹਨਾਂ ਨੇ ਆਪਣੇ ਉਦੋਂ ਮਾੜਾ ਚੰਗਾ ਬੋਲਿਆ ਕਿਸਾਨੀ ਸੰਘਰਸ਼ ਵਾਸਤੇ, ਉਦੋਂ ਕੋਈ ਬੋਲਿਆ ਹੀ ਨਹੀਂ। ਜੀ ਬਿਲਕੁਲ ਠੀਕ ਹੈ ਜੀ। ਜੀ ਥੈਂਕ ਯੂ ਜੀ। ਬਿਲਕੁਲ ਰਾਜ ਜੀ, ਪਰ ਕਿਸਾਨੀ ਸੰਘਰਸ਼ ਵੇਲੇ ਸਾਡੇ ਮੁੰਡੇ ਟਰੈਕਟਰ ਟੂ ਟਵਿੱਟਰ ਵਾਲਿਆਂ ਨੇ ਉਹਨਾਂ ਨੇ ਚੰਗੀ ਫਾਈਟ ਦਿੱਤੀ ਵੈਸੇ ਇਹਨਾਂ ਨੇ ਸੋਸ਼ਲ ਮੀਡੀਆ ਤੇ ਵੀ, ਤੇ ਜਿਹੜੇ ਦਿੱਲੀ ਦੇ ਲੋਕ ਵੀ ਸੀਗੇ ਜਿਨ੍ਹਾਂ ਨੇ ਫਿਰ ਬਾਅਦ ਦੇ ਵਿੱਚ ਇਹਨਾਂ ਨੂੰ ਦੱਸਿਆ ਵੀ ਇਹ ਜਿਹੜੇ ਲੋਕ ਆਪਦੀਆਂ ਫਸਲਾਂ ਤੇ ਨਸਲਾਂ ਖਾਤਰ ਲੜ ਰਹੇ ਆ ਤੇ ਇਹ ਐਡੇ ਕੁ ਚੰਗੇ ਲੋਕ ਆ ਵੀ ਰਾਤ ਨੂੰ ਆਪਦਾ ਢਿੱਡ ਤਾਂ ਭਰਦੇ ਹੀ ਭਰਦੇ ਨਾਲ ਸਾਡਾ ਵੀ ਭਰ ਕੇ ਸੌਂਦੇ ਆ। ਫਿਰ ਥੋੜਾ ਜਿਹਾ ਇਹਨਾਂ ਨੂੰ ਪਤਾ ਲੱਗਿਆ ਕਿ ਅਸੀਂ ਜਿਨ੍ਹਾਂ ਦੇ ਵਿਰੁੱਧ ਇੰਨੀ ਜ਼ਹਿਰ ਜਿਹੜੀ ਆ ਉਹ ਉਗਲ ਰਹੇ ਆ, ਇੰਨੀ ਜ਼ਹਿਰ ਬੋਲ ਰਹੇ ਆ, ਤਾਂ ਉਹ ਜਿਹੜੇ ਲੋਕ ਨੇ ਉਹਨਾਂ ਦਾ ਕਿਰਦਾਰ ਕੀ ਆ। ਹਰਜੋਤ ਸਿੰਘ ਖਾਲਸਾ ਜੀ ਨੇ ਵੀ 2-3 ਹਵਾਲੇ ਜਿਹੜੇ ਟ੍ਰੈਂਡਿੰਗ ਉਹ ਹੁਣ ਚੱਲ ਰਹੀਆਂ ਨੇ ਖਬਰਾਂ, ਉਹਨਾਂ ਦੇ ਦਿੱਤੇ ਨੇ ਕਿ ਇਸ ਵੇਲੇ ਭਾਰਤ ਦੀ ਸਥਿਤੀ ਕੀ ਆ। ਕਸੂਤੀ ਸਥਿਤੀ ਦੇ ਵਿੱਚ ਰਾਜ ਜੀ ਭਾਰਤ ਪਹੁੰਚਿਆ ਖੜਾ, 15 ਦੇਸ਼ਾਂ ਦਾ ਸਿੱਧਾ ਜਿਹੜਾ ਵਾ ਵਿਰੋਧ ਝੱਲਣਾ ਪੈ ਰਿਹਾ ਵਾ। 10 ਤੋਂ ਵੱਧ ਦੇਸ਼ਾਂ ਦੇ ਨਾਲ ਕੂਟਨੀਤਿਕ ਸੰਬੰਧ ਖਰਾਬ ਹੋਣ ਦੀ ਕਗਾਰ ਤੇ ਜਿਹੜਾ ਵਾ ਭਾਰਤ ਆ ਪਹੁੰਚਿਆ ਵਾ। 200 ਮਿਲੀਅਨ ਦੀ ਆਬਾਦੀ ਹੈ ਵਰਲਡ ਵਾਈਡ ਮੁਸਲਮਾਨਾਂ ਦੀ, ਜਿਹੜੀ ਕਿ ਇਸ ਵਿਵਾਦ ਤੋਂ ਬਾਅਦ ਸਿੱਧੀ ਭਾਰਤ ਦੇ ਵਿਰੁੱਧ ਖੜੀ ਹੋਈ ਆ। ਬਹੁਤ ਵੱਡੀ ਸੱਟ ਜਿਹੜੀ ਆ ਭਾਰਤ ਨੂੰ ਆਰਥਿਕ ਤੌਰ ਤੇ ਵੱਜ ਸਕਦੀ ਆ। ਹੁਣ ਮਾਫੀ ਭਾਰਤ ਮੰਗੇ ਜਾਂ ਭਾਜਪਾ ਮੰਗੇ, ਇਹ ਫੈਸਲਾ ਭਾਜਪਾ ਨੇ ਕਰਨਾ ਜੀ। ਜੀ ਉਹਨਾਂ ਨੇ ਮੰਗ ਲਈ ਜੀ, ਉਹਨਾਂ ਨੇ ਤਾਂ ਹੇਠੀ ਕਰਾਤੀ ਹੈ ਸਾਰਿਆਂ ਦੀ ਉੱਥੇ ਬੈਠਿਆਂ ਦੀ। ਸੋ ਅੱਗ ਉਗਲ ਰਹੇ ਨੇ, ਅੱਗ ਨੂੰ ਵਿੱਚ ਘਿਓ, ਉਸ ਦੇ ਵਿੱਚ ਪੈਟਰੋਲ ਉਹ ਪਾ ਰਹੇ ਨੇ ਉੱਥੇ ਦੇ ਆਮ ਲੋਕ। ਇਸੇ ਕਰਕੇ ਸਥਿਤੀ ਇੱਥੇ ਤੱਕ ਪਹੁੰਚੀ ਆ। ਕਿਸੇ ਨੂੰ ਕੋਈ ਜਿਹੜਾ ਆ ਉਹ ਪ੍ਰੋਬਲਮ ਜਿਹੜੀ ਉਹ ਨਹੀਂ ਹੋ ਰਹੀ ਇੱਦਾਂ ਦੇ ਬਿਆਨਾਂ ਦੇ ਉੱਤੇ। ਸੋ ਜਿਨ੍ਹਾਂ ਦੇ ਤੁਸੀਂ ਨਾਂ ਲਏ ਆ, ਸੁਰੱਖਿਆ ਕਵਚ ਵਾਲੇ ਜਿਹੜੇ ਇੱਦਾਂ ਦੇ ਜਿਹੜੇ ਬੰਦੇ ਆ, ਕੀ ਕੁਛ ਨਹੀਂ ਜਿਹੜਾ ਇਹ ਕਰੀ ਜਾ ਰਹੇ, ਪਾਗਲ ਹੋਏ ਪਏ ਆ ਇਹ ਲੋਕ। ਇਹਨਾਂ ਨੂੰ ਅਕਲ ਨੂੰ ਹੱਥ ਮਾਰਨ ਦੀ ਜਿਹੜੀ ਜ਼ਰੂਰਤ ਆ। ਪਰ ਇਹ ਆ ਵੀ ਉੱਥੇ ਦੀਆਂ ਮਾਈਨੋਰਟੀਜ਼ ਆਮ ਲੋਕ ਆ, ਉਹਨਾਂ ਨੂੰ ਥੋੜ੍ਹਾ ਜਿਹਾ ਹੁਣ ਧਿਆਨ ਦੇ ਨਾਲ ਉੱਥੇ ਚੱਲਣ ਦੀ ਜ਼ਰੂਰਤ ਆ। ਇਹ ਕਿਸੇ ਦੇ ਵੀ ਦਿਵਾਲੇ ਕਦੋਂ ਵੀ ਜਿਹੜੇ ਆ ਇਹ ਹੋ ਸਕਦੇ ਆ, ਤਿਆਰੀ ਕਰਨੀ ਚਾਹੀਦੀ ਆ। ਖਾਸ ਕਰਕੇ ਮੈਂ ਜਿਹੜੇ ਟਵਿੱਟਰ ਸਪੇਸ ਦੇ ਵਿੱਚ ਹੋਈ ਉਸ ਗੱਲਬਾਤ ਦੇ ਹਵਾਲੇ ਦੇ ਨਾਲ ਬਾਰ-ਬਾਰ ਮੈਂ ਕਹਿ ਰਿਹਾ ਆ ਵੀ ਸਿੱਖਾਂ ਨੂੰ, ਸਿੱਖ ਬੁੱਧੀਜੀਵਾਂ ਨੂੰ, ਉਹ ਸਾਰਿਆਂ ਨੂੰ ਇਸ ਚੀਜ਼ ਦੇ ਲਈ, ਇਹਨਾਂ ਸਵਾਲਾਂ ਦੇ ਜਵਾਬ ਉਹਨਾਂ ਨੂੰ ਕਾਊਂਟਰ ਕਰਨ ਦੇ ਲਈ ਤਿਆਰ ਰਹਿਣ ਦੀ ਜਿਹੜੀ ਜ਼ਰੂਰਤ ਆ। ਜਿਹੜੀਆਂ ਇਹਨਾਂ ਨੇ ਪੁੱਠੀਆਂ ਸਿੱਧੀਆਂ ਹਰਕਤਾਂ ਸਿੱਖਾਂ ਦੀ ਆਈਡੈਂਟਿਟੀ ਨੂੰ ਲੈ ਕੇ, ਸਿੱਖਾਂ ਨੂੰ ਹਿੰਦੂ ਘੋਸ਼ਿਤ ਕਰਨ ਵਾਲੀਆਂ ਜਿਹੜੀਆਂ ਗੱਲਾਂ, ਸਿੱਖ ਗੁਰੂਆਂ ਨੂੰ ਜਿਹੜਾ ਆ ਉਹ ਹਿੰਦੂ ਕਰਾਰ ਦੇਣ ਦੀਆਂ ਜਿਹੜੀਆਂ ਗੱਲਾਂ ਇਹਨਾਂ ਨੇ ਇਹ ਕਰਦੀਆਂ ਆ। ਸੋ ਉਹਦੇ ਲਈ ਆਪਾਂ ਨੂੰ ਤਿਆਰੀ ਵੱਢਣ ਦੀ ਹੁਣ ਤੋਂ ਹੀ ਜਿਹੜੀ ਜ਼ਰੂਰਤ ਆ, ਇਸ ਤੋਂ ਪਹਿਲਾਂ ਦੇਰੀ ਨਾ ਹੋ ਜਾਵੇ। ਸੋ ਬਚੀਏ ਇਹ ਜਿਹੇ ਜਿਹੜੇ ਉਹ ਮੂਰਖਾਂ ਤੋਂ, ਇਹੀ ਆਪਾਂ ਕਹਿੰਦੇ ਆ। ਤੇ ਜਾਣ ਤੋਂ ਪਹਿਲਾਂ ਪ੍ਰਵੀਨ ਜੀ ਇੱਕ ਜ਼ਰੂਰ ਆਪਣੇ ਸਾਰੇ ਸਰੋਤਿਆਂ ਨੂੰ ਸੱਦਾ ਦਿੰਦੇ ਹੋਏ ਜਾਈਏ। ਆਉਂਦੀ 11 ਤਰੀਕ ਨੂੰ, ਆਉਂਦੇ ਸ਼ਨੀਚਰਵਾਰ ਨੂੰ 11 ਜੂਨ ਨੂੰ ਦੁਪਹਿਰ 1 ਵਜੇ ਪੰਜਾਬੀ ਰੇਡੀਓ USA ਦੇ ਫ੍ਰੈਜ਼ਨੋ ਸਟੂਡੀਓਜ਼ ਦੇ ਵਿੱਚ ਸਰਦਾਰ ਅਜਮੇਰ ਸਿੰਘ, ਸਿੱਖ ਹਿਸਟੋਰੀਅਨ ਤੇ ਜਿਹੜੇ ਸਿੱਖ ਚਿੰਤਕ ਨੇ, ਉਹ ਗੱਲਬਾਤ ਆ ਆਪਣੇ ਸਾਰਿਆਂ ਦੇ ਨਾਲ ਕਰਨਗੇ, ਭਾਸ਼ਣ ਦੇਣਗੇ ਤੇ ਚਰਚਾ ਜਿਹੜੀ ਆ ਉਹ ਹੋਵੇਗੀ। ਸੋ ਅਸੀਂ ਸਾਰਿਆਂ ਨੂੰ ਬੇਨਤੀ ਕਰਦੇ ਹਾਂ ਵੀ ਤੁਸੀਂ ਜ਼ਰੂਰ ਪਹੁੰਚਿਓ ਜੀ। 1 ਤੋਂ 3 ਵਜੇ ਸਿੱਖ ਇਤਿਹਾਸਕਾਰ, ਸਿੱਖ ਚਿੰਤਕ ਸਰਦਾਰ ਅਜਮੇਰ ਸਿੰਘ ਪਹੁੰਚਣਗੇ 11 ਜੂਨ ਨੂੰ 2125 ਨਾਰਥ ਬਾਰਟਨ ਐਵੀਨਿਊ ਫ੍ਰੈਜ਼ਨੋ। ਸਿੱਖ ਸੰਘਰਸ਼, ਕਿਸਾਨ ਸੰਘਰਸ਼ ਪ੍ਰਤੀ ਸਿੱਖ ਤੇ ਕਮਿਊਨਿਸਟ ਪਹੁੰਚ ਕਿੱਦਾਂ ਦੀ ਰਹੀ, ਉਸ ਦੇ ਉੱਤੇ ਜਿਹੜੀ ਵਿਚਾਰ ਚਰਚਾ ਤੇ ਆਪਣਾ ਭਾਸ਼ਣ ਜਿਹੜਾ ਉਹ ਦੇਣਗੇ। ਸੋ ਜ਼ਰੂਰ ਪਹੁੰਚਿਓ ਜੀ, ਹਮ ਕੇ ਪਰਿਵਾਰਾਂ ਸਮੇਤ। ਤੇ ਹੁਣ ਆਪਾਂ ਲੈਂਦੇ ਹਾਂ ਜੀ ਇਜਾਜ਼ਤ, ਮੇਰੇ ਰਾਜਕਰਨਵੀਰ ਸਿੰਘ ਵੱਲੋਂ ਤੇ ਪ੍ਰਵੀਨ ਸ਼ਰਮਾ ਵੱਲੋਂ। ਤੁਹਾਨੂੰ ਸਭ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।